ਸਤਿ ਸ਼੍ਰੀ ਅਕਾਲ ਦੋਸਤੋ, ਇੱਕ ਵਾਰ ਫਿਰ ਹਾਜ਼ਰ ਹਾਂ ਜੀ ਲੈ ਕੇ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ। ਤੇ ਦੋਸਤੋ ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਮੈਂ ਦੇਵ ਸਿੱਧੂ ਤੇ ਮੇਰੇ ਨਾਲ ਨੇ ਜੀ ਦਲਜੀਤ ਸਿੰਘ ਜੀ। ਤੇ ਅਸੀਂ ਹਰ ਹਫਤੇ ਇਹ ਪ੍ਰੋਗਰਾਮ ਹਰ ਬੁੱਧਵਾਰ ਹਰ ਐਤਵਾਰ ਸ਼ਾਮਾਂ ਨੂੰ 7 ਵਜੇ ਬਿਲਕੁਲ ਲਾਈਵ ਲੈ ਕੇ ਆਉਂਦੇ ਹਾਂ। ਤੇ ਤੁਹਾਨੂੰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਹਰ ਹਫਤੇ ਅਸੀਂ ਅਹਿਮ ਮਸਲਿਆਂ ਤੇ ਗੱਲਬਾਤ ਕਰਦੇ ਹਾਂ, ਟੀਕਾ ਟਿੱਪਣੀ ਕਰਦੇ ਹਾਂ ਤੇ ਨਾਲ ਦੀ ਨਾਲ ਤੁਹਾਡੇ ਸਵਾਲਾਂ ਨੂੰ, ਤੁਹਾਡੇ ਕਮੈਂਟਸ ਨੂੰ, ਟਿੱਪਣੀਆਂ ਨੂੰ ਵੀ ਨਾਲ ਵਿਚਾਰਿਆ ਜਾਂਦਾ। ਸੋ ਅੱਜ ਵੀ ਤੁਸੀਂ ਆਪਣੀਆਂ ਟਿੱਪਣੀਆਂ ਨਾਲ, ਆਪਣੇ ਸਵਾਲਾਂ ਨਾਲ ਇਸ ਪ੍ਰੋਗਰਾਮ ਦਾ ਹਿੱਸਾ ਜ਼ਰੂਰ ਬਣਿਓ। ਪਰ ਉਸ ਤੋਂ ਪਹਿਲਾਂ ਉਹ ਸਵਾਗਤ ਕਰੀਏ ਦਲਜੀਤ ਸਿੰਘ ਹੁਣਾਂ ਦਾ, ਫਿਰ ਕਰਦੇ ਹਾਂ ਅਗਲੀ ਗੱਲਬਾਤ। ਦਲਜੀਤ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘਾ ਸਵਾਗਤ ਜੀ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਜੀ ਦੇਵ ਸਿੱਧੂ ਸਾਹਿਬ, ਤੇ ਸਤਿ ਸ਼੍ਰੀ ਅਕਾਲ ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ। ਤੇ ਆਸ ਕਰਦਾ ਕਿ ਤੁਸੀਂ ਤੰਦਰੁਸਤ ਹੋਵੋਗੇ, ਖੁਸ਼ ਹੋਵੋਗੇ ਜੀ। ਹੋਰ ਸੁਣਾਓ ਦਲਜੀਤ ਜੀ, ਕੀ ਹਾਲ ਨੇ? ਬਹੁਤ ਵਧੀਆ। ਖਾਸ ਤੌਰ ਤੇ ਜੇ ਮੌਸਮ ਬਾਰੇ ਗੱਲ ਕਰੀਏ ਤੇ ਕਾਫੀ ਸੁਹਾਵਣਾ ਮੌਸਮ ਬ੍ਰਿਸਬੇਨ ਦੇ ਵਿੱਚ ਬਣਿਆ ਹੋਇਆ ਆ। ਕੁਛ ਦਿਨਾਂ ਤੋਂ ਬਾਰਿਸ਼, ਇਹ ਵੀ ਵੈਸੇ ਵਧੀਆ ਹੋਇਆ ਇਸ ਸਾਲ। ਕਾਫੀ ਸਾਲਾਂ ਦੀ ਡਰਾਈ ਤੋਂ ਬਾਅਦ ਇਸ ਵਾਰ ਲਗਾਤਾਰ ਥੋੜਾ ਬਹੁਤਾ ਮੀਂਹ ਜਿਹੜਾ ਆ ਪੈਂਦਾ ਰਿਹਾ ਆ, ਜਿਹਦੇ ਨਾਲ ਗਰਮੀ ਤੋਂ ਵੀ ਕਾਫੀ ਨਿਜਾਤ ਰਹੀ ਆ ਇਸ ਵਾਰ ਜੇ ਸੀਜ਼ਨ ਦੀ ਆਪਾਂ ਗੱਲ ਕਰੀਏ। ਤੇ ਆਸ ਕਰਦੇ ਹਾਂ ਕਿ ਵਧੀਆ ਰਿਹਾ ਹੋਵੇਗਾ ਮੌਸਮ। ਬਿਲਕੁਲ। ਤੇ ਦਲਜੀਤ ਜੀ ਖਬਰਾਂ ਵੱਲ ਚੱਲੀਏ ਤਾਂ ਖਬਰਾਂ ਫਿਰ ਉਹੀ ਆ ਜਿਹੜੀਆਂ ਇਸ ਵਕਤ ਹਰ ਬੰਨੇ ਛਾਈਆਂ ਹੋਈਆਂ। ਗੱਲਬਾਤ ਸਾਰਿਆਂ ਦਾ ਧਿਆਨ ਦਿੱਲੀ ਲੱਗਾ ਹੋਇਆ, ਕਿਉਂਕਿ ਇਸ ਵਕਤ ਬਹੁਤ ਵੱਡਾ ਜਿਹੜੀ ਜੇ ਕਹੀਏ ਕਿ ਪੂਰਾ ਪੰਜਾਬ, ਸਮੁੱਚਾ ਪੰਜਾਬ, ਹਰਿਆਣਾ, ਹੋਰ ਵੀ ਭਾਰਤ ਦਾ ਬਹੁਤ ਸਾਰੇ ਜਿਹੜੇ ਭਾਗ ਆ ਉਹ ਉੱਥੇ ਜਾ ਕੇ ਬੈਠੇ ਹੋਏ ਆ, ਦਿੱਲੀ ਦੀਆਂ ਬਰੂਹਾਂ ਤੇ ਬੈਠੇ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਆ। ਪਰ ਉਸ ਤੋਂ ਪਹਿਲਾਂ ਮੈਂ ਗੱਲ ਅਮਰੀਕਾ ਦੀ ਕਰਨੀ ਚਾਹੂੰਗਾ, ਉਹ ਤੋਂ ਸ਼ੁਰੂ ਕਰਨੀ ਚਾਹੂੰਗਾ। ਅਮਰੀਕਾ ਦੇ ਵਿੱਚ ਅੱਜ ਆਫੀਸ਼ੀਅਲ ਤੌਰ ਤੇ ਜਿਹੜੀ ਸੱਤਾ ਤਬਦੀਲੀ ਹੋ ਰਹੀ ਆ, ਕਿਉਂਕਿ ਜੋ ਬਾਈਡਨ ਹੁਣੀ ਅੱਜ ਨਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਪਰ ਇਸ ਤਰ੍ਹਾਂ ਦਾ ਨਜ਼ਾਰਾ ਦਲਜੀਤ ਜੀ ਅੱਜ ਤੋਂ ਪਹਿਲਾਂ ਕਦੀ ਨਹੀਂ ਵੇਖਿਆ ਗਿਆ, ਜਿਸ ਤਰੀਕੇ ਨਾਲ ਉੱਥੇ 25,000 ਤੋਂ ਵੱਧ ਜਿਹੜੇ ਸੁਰੱਖਿਆ ਕਰਮੀ ਲਾਏ ਜਾ ਰਹੇ ਆ ਤੇ ਪੂਰੀ ਜਗ੍ਹਾ ਨੂੰ ਇੱਕ ਕਿਲੇ 'ਚ ਤਬਦੀਲ ਕਰ ਦਿੱਤਾ ਗਿਆ। ਇਦਾਂ ਦਾ ਅਮਰੀਕਾ ਦੇ ਇਤਿਹਾਸ 'ਚ ਕਦੀ ਨਹੀਂ ਹੋਇਆ। ਕੀ ਕਹਿਣਾ ਚਾਹੋ? ਖਾਸ ਤੌਰ ਤੇ ਕੈਪੀਟਲ ਹਿੱਲ ਦੀ ਘਟਨਾ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਉੱਥੇ ਵਿਰੋਧ ਪ੍ਰਦਰਸ਼ਨ ਹੋਏ, ਜਿੱਦਾਂ ਹਿੰਸਾ ਉੱਥੇ ਭੜਕੀ ਆ, ਜਿਸ ਤੋਂ ਬਾਅਦ ਸਿਕਿਉਰਿਟੀ ਗਾਰਡ ਦੀ ਜਾਂ ਜਿਹੜੇ ਸਿਵਲ ਪਰਸਨ ਆ ਉਹਨਾਂ ਦੀ ਮੌਤ ਹੋਈ ਆ, ਉਹ ਤੋਂ ਬਾਅਦ ਦੁਨੀਆ ਦੀ ਸਭ ਤੋਂ ਅਹਿਮ ਡੈਮੋਕ੍ਰੇਸੀ ਅਖਵਾਉਣ ਵਾਲੀ, ਸਭ ਤੋਂ ਪੁਰਾਣੀ ਡੈਮੋਕ੍ਰੇਸੀ ਅਖਵਾਉਣ ਵਾਲੀ ਤੇ ਸਭ ਤੋਂ ਪਾਰਦਰਸ਼ਤਾ ਵਾਲੀ ਡੈਮੋਕ੍ਰੇਸੀ ਅਖਵਾਉਣ ਵਾਲੀ ਅਮਰੀਕਾ, ਉਹਦੇ ਉੱਤੇ ਸਵਾਲੀਆ ਨਿਸ਼ਾਨ ਖੜੇ ਹੋ ਗਏ। ਬਿਲਕੁਲ। ਉਸ ਤੋਂ ਬਾਅਦ ਟਰੰਪ ਸਾਹਿਬ, ਉਹਦੀ ਸਪੀਚ ਜਿਹੜੀ ਸੀ ਉਹਨੂੰ ਕਾਫੀ ਮੰਨਿਆ ਜਾ ਰਿਹਾ ਇਸ ਗੱਲ ਦੇ ਵਿੱਚ ਅਹਿਮ ਕਿ ਜੇ ਉਹ ਸਪੀਚ ਨਾ ਦਿੱਤੀ ਹੁੰਦੀ ਤਾਂ ਸ਼ਾਇਦ ਲੋਕ ਇੰਨੇ ਜ਼ਿਆਦਾ ਨਾ ਭੜਕਦੇ। ਉਸ ਤੋਂ ਬਾਅਦ ਵੀ ਫਿਰ ਵੀਡੀਓਜ਼ ਵਾਇਰਲ ਹੁੰਦੀਆਂ ਜਿਹਦੇ ਵਿੱਚ ਕਿ ਦੇਖਦੇ ਆ, ਖੁਸ਼ ਹੁੰਦੇ ਆ ਜਿਸ ਤਰੀਕੇ ਦੇ ਨਾਲ ਜਿਹੜੀ ਭੀੜ ਆ ਉਹ ਹਿੰਸਾਤਮਕ ਹੋ ਗਈ ਆ। ਬਿਲਕੁਲ। ਇੱਕ ਰਾਸ਼ਟਰਪਤੀ ਜਿਹੜਾ ਕਿ ਸਾਰੇ ਨੇਸ਼ਨ ਦਾ ਰਾਸ਼ਟਰਪਤੀ ਆ, ਭਾਵੇਂ ਕਿਸੇ ਨੇ ਵੋਟ ਤੁਹਾਨੂੰ ਪਾਈ ਆ ਜਾਂ ਨਹੀਂ ਪਾਈ, ਇੱਕ ਇਹ ਅਹਿਮ ਅਹੁਦਾ ਹੁੰਦਾ। ਤੁਸੀਂ ਸਾਰਿਆਂ ਦੇ ਰਾਸ਼ਟਰਪਤੀ ਆ ਤੇ ਤੁਹਾਨੂੰ ਸਾਰਿਆਂ ਦਾ ਖਿਆਲ ਰੱਖਣਾ ਚਾਹੀਦਾ। ਤੇ ਜਿੱਤ ਹਾਰ, ਜੇ ਅੱਜ ਤੋਂ 4 ਸਾਲ ਪਹਿਲਾਂ ਲੋਕਾਂ ਨੇ ਤੁਹਾਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਜਿਤਾਇਆ ਤੇ ਹੁਣ ਇਸ ਵਾਰ ਉਹਨਾਂ ਨੇ ਕਿਸੇ ਹੋਰ ਨੂੰ ਮੌਕਾ ਦੇ ਦਿੱਤਾ। ਇਹੀ ਤਾਂ ਡੈਮੋਕ੍ਰੇਸੀ ਆ ਜਿਹਦੇ ਉੱਤੇ ਤੁਸੀਂ ਮਾਣ ਕਰਦੇ ਆ, ਜਿਹਦੇ ਉੱਤੇ ਰਿਪਬਲਿਕ ਪਾਰਟੀ ਜਿਹੜੀ ਅੱਜ ਤੱਕ ਕਹਿੰਦੀ ਰਹੀ ਆ ਕਿ ਅਸੀਂ ਇਬਰਾਹਿਮ ਲਿੰਕਨ ਦੇ ਵੰਸ਼ਜ ਆ। ਜਿੱਦਾਂ ਆਪਣੇ ਅਕਾਲੀ ਦਲ ਕਹਿ ਦਿੰਦੇ ਆ ਨਾ ਵੀ ਅਸੀਂ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਵੰਸ਼ਜ ਆ, ਇਦਾਂ ਹੀ ਇਹ ਇਬਰਾਹਿਮ ਲਿੰਕਨ ਦਾ ਨਾਂ ਵਰਤਦੀ ਰਹੀ ਰਿਪਬਲਿਕ ਪਾਰਟੀ ਹੁਣ ਤੱਕ। ਪਰ ਜੇ ਰਿਪਬਲਿਕ ਪਾਰਟੀ ਦੇ ਜਿਹੜੇ ਇਬਰਾਹਿਮ ਲਿੰਕਨ ਆ, ਜਿਨ੍ਹਾਂ ਨੇ ਸਟਾਰਟਿੰਗ ਕੀਤੀ ਆ ਡੈਮੋਕ੍ਰੇਸੀ ਦੀ ਪਰਿਭਾਸ਼ਾ ਜਿਹੜੀ, ਉਹ ਕਹਿੰਦੇ ਆ ਕਿ ਲੋਕਾਂ ਦੀ ਸਰਕਾਰ, ਲੋਕਾਂ ਦੁਆਰਾ ਚੁਣੀ ਤੇ ਲੋਕਾਂ ਲਈ। ਬਿਲਕੁਲ। ਉਸ ਲੋਕਾਂ ਨੂੰ ਹੀ ਵਰਤਿਆ ਗਿਆ ਇਸ ਡੈਮੋਕ੍ਰੇਸੀ ਨੂੰ ਖੰਡਾਉਣ ਦੇ ਵਾਸਤੇ। ਉਸ ਤੋਂ ਬਾਅਦ ਇੱਕ ਫੇਸਬੁੱਕ ਦੇ ਉੱਤੇ ਜਾਂ ਸੋਸ਼ਲ ਮੀਡੀਆ ਹੋਰ ਜਿਹੜੇ ਹੈਗੇ ਇੰਸਟਾਗ੍ਰਾਮ ਜਾਂ ਟਵਿੱਟਰ, ਉਹਨਾਂ ਉੱਤੇ ਵੀ ਗਰੁੱਪ ਬਣ ਗਏ ਜਿਨ੍ਹਾਂ ਨੇ ਕਿਹਾ ਕਿ ਅਸੀਂ ਜਿਹੜੀ 20 ਜਨਵਰੀ ਨੂੰ, ਕਿਉਂਕਿ ਸੱਤਾ ਤਬਦੀਲੀ ਹੋਣੀ ਆ ਆਪਣੇ ਤੋਂ, ਵੈਸੇ ਉਹਨਾਂ ਦਾ ਟਾਈਮ ਪਿੱਛੇ ਚੱਲਦਾ ਆ, 20 ਤਰੀਕ ਅੱਜ ਹੋ ਚੁੱਕੀ ਆ, ਅੱਜ ਰਾਤ ਦੇ ਟਾਈਮ ਦੇ ਉੱਤੇ ਸੱਤਾ ਤਬਦੀਲੀ ਹੋਣੀ ਆ। ਟਰੰਪ ਦਾ ਅੱਜ ਲਾਸਟ ਦਿਨ ਆ ਐਜ਼ ਏ ਰਾਸ਼ਟਰਪਤੀ। ਤੇ ਹੁਣ ਜੋ ਬਾਈਡਨ ਉਹ ਕੱਲ ਨੂੰ ਚੱਕਣਗੇ ਸਹੁੰ, ਜਾਂ ਅੱਜ ਰਾਤ ਨੂੰ ਸਹੁੰ ਉਹਨਾਂ ਨੇ ਚੱਕ ਲੈਣ ਤੇ ਅਗਲੇ ਉਹ ਰਾਸ਼ਟਰਪਤੀ ਬਣ ਜਾਣੇ ਆ। ਪਰ ਟਰੰਪ ਸਾਹਿਬ ਇਹ ਪਹਿਲੀ ਵਾਰ ਹੋਣਾ ਹੈ ਇਤਿਹਾਸ ਦੇ ਵਿੱਚ ਕਿ ਜਦੋਂ ਅਗਲੇ ਰਾਸ਼ਟਰਪਤੀ ਨੇ ਸਹੁੰ ਚੁੱਕਣੀ ਆ ਤੇ ਪੁਰਾਣਾ ਰਾਸ਼ਟਰਪਤੀ ਐਬਸੈਂਟ ਆ। ਇਹਨਾਂ ਨੇ ਕਹਿ ਦਿੱਤਾ ਵੀ ਮੈਂ ਜਾਣਾ ਹੀ ਨਹੀਂ। ਦਲਜੀਤ ਜੀ ਚੱਕਰ ਇਹ ਹੈ ਨਾ ਕਿ ਜਿੱਦਾਂ ਦੇ ਟਰੰਪ ਸਾਹਿਬ ਜਿੱਦਾਂ ਦੇ ਸੁਭਾਅ ਦੇ ਮਾਲਕ ਆ, ਉਹਨਾਂ ਦਾ ਦਿਲ ਜਿਹੜਾ ਕਹਿੰਦੇ ਹੁੰਦੇ ਨਾ ਘਾਉ ਮਾਉ ਕਰ ਦੋ, ਮੇਰੇ ਖਿਆਲ ਉੱਥੇ ਜਿਹੜਾ ਉਹਨਾਂ ਤੋਂ ਉਹ ਨਜ਼ਾਰਾ ਵੇਖਿਆ ਨਹੀਂ ਸੀ ਜਾਣਾ, ਸ਼ਾਇਦ ਤਾਂ ਕਰਕੇ ਐਬਸੈਂਟ ਆ, ਜਾਂ ਕੋਈ ਨਾ ਕੋਈ ਗੱਲ ਇਦਾਂ ਦੀ ਕਰ ਦੇਣੀ ਸੀ। ਕੁਝ ਲੋਕ ਹੁੰਦੇ ਆ ਜਿਹਨਾਂ ਤੋਂ ਰਹਿ ਨਹੀਂ ਹੁੰਦਾ, ਉਹ ਆਪਣੀ ਰਿਐਕਸ਼ਨ ਜਿਹੜੀ ਆ ਦੇ ਸਕਦੇ ਆ, ਸਹਿਣਸ਼ੀਲਤਾ ਬਹੁਤ ਘੱਟ ਹੁੰਦੀ ਆ। ਨੋ ਡਾਊਟ ਕਿ ਬਹੁਤ ਅਹਿਮ ਫੈਸਲੇ ਕੀਤੇ ਆ ਤੇ ਲੋਕੀ ਉੱਥੇ ਲਾਈਕ ਵੀ ਕਰਦੇ ਆ। ਖਾਸ ਤੌਰ ਤੇ ਜੇ ਅਸੀਂ ਇਕਨੋਮੀ ਦੀ ਗੱਲ ਕਰੀਏ, ਜਿਹੜੀ ਇਕਨੋਮੀ 2008 ਤੋਂ ਬਾਅਦ ਜਿਹੜਾ ਮੰਦੀ ਦਾ ਦੌਰ ਚੱਲਿਆ ਅਮਰੀਕਾ ਦੇ ਵਿੱਚ, ਉਸ ਤੋਂ ਬਾਅਦ ਓਬਾਮਾ ਤੋਂ ਬਾਅਦ ਟਰੰਪ ਸਾਹਿਬ ਨੇ ਬਹੁਤ ਅਹਿਮ ਭੂਮਿਕਾ ਨਿਭਾਈ ਆ ਇਕਨੋਮੀ ਦੇ ਮਾਮਲੇ ਦੇ ਉੱਤੇ ਜੇ ਅਸੀਂ ਦੇਖਿਆ ਜਾਵੇ।
ਪਰ ਜਿਸ ਤਰੀਕੇ ਦੇ ਨਾਲ ਕਰੋਨਾ ਵਾਇਰਸ ਨੂੰ ਡੀਲ ਕੀਤਾ ਤੇ ਨਾਲ ਦੀ ਨਾਲ ਬਲੈਕ ਲਾਈਵਸ ਮੈਟਰ ਦੀ ਜਿਹੜੀ ਇੱਕ ਸੀਗੀ ਭਾਵਨਾ ਕਿ ਇਹਨਾਂ ਨੇ ਦੋ ਭਾਗਾਂ ਦੇ ਵਿੱਚ ਵੰਡ ਦਿੱਤਾ ਦੇਸ਼ ਨੂੰ। ਇੱਕ ਪਾਸੇ ਕਾਲੇ ਲੋਕ ਨੇ ਤੇ ਇੱਕ ਪਾਸੇ ਗੋਰੇ ਲੋਕ ਨੇ। ਇਹਨਾਂ ਦੀ ਹਾਰ ਦਾ ਕਾਰਨ ਵੀ ਇਹੀ ਮੰਨਿਆ ਜਾ ਰਿਹਾ ਕਿ ਇਸ ਵਾਰ ਕਾਲੇ ਲੋਕਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਵੋਟਿੰਗ ਕੀਤੀ ਹੈ ਇਹਨਾਂ ਦੇ ਵਿਰੋਧ ਦੇ ਵਿੱਚ। ਇਸ ਕਰਕੇ ਇਹਨਾਂ ਨੂੰ ਦੇਖਣਾ ਚਾਹੀਦਾ ਕਿ ਸਾਡੇ ਜਿਹੜੇ ਨੇਸ਼ਨਸ ਦੇ ਵਿੱਚ ਅਸੀਂ ਸਮਾਨਤਾ ਦੀ ਗੱਲ ਕਰਦੇ ਹਾਂ, ਤੁਸੀਂ ਝੰਡਾ ਬਰਦਾਰ ਹੋ ਜਾਂਦੇ ਆ ਜਦੋਂ ਕਿਸੇ ਹੋਰ ਦੇਸ਼ ਦੇ ਵਿੱਚ ਕੋਈ ਗੱਲ ਹੁੰਦੀ ਆ, ਤੁਸੀਂ ਉਹਨਾਂ ਨੂੰ ਸਮਝਾਉਣ ਚਲੇ ਜਾਂਦੇ ਆ, ਪਰ ਤੁਹਾਡੇ ਦੇਸ਼ ਵਿੱਚ ਕੀ ਹੁੰਦਾ। ਇਸ ਕਰਕੇ ਸਾਰੇ ਸਵਾਲੀਆ ਨਿਸ਼ਾਨ ਖੜੇ ਕਰਦੇ ਆ। ਪਰ ਆਸ ਕਰਦੇ ਆ ਕਿ ਜਿਹੜੀ ਆਉਣ ਵਾਲਾ ਪ੍ਰੈਜ਼ੀਡੈਂਟ ਆ ਜੋ ਬਾਈਡਨ, ਉਹ ਵਧੀਆ ਤਰੀਕੇ ਦੇ ਨਾਲ ਆਪਣੀ ਭੂਮਿਕਾ ਨਿਭਾਊਗਾ, ਖਾਸ ਤੌਰ ਤੇ ਬਲੈਕ ਲਾਈਵਸ ਮੈਟਰ ਦੇ ਮਾਮਲੇ ਦੇ ਵਿੱਚ, ਕਿਉਂਕਿ ਇਹਨਾਂ ਨੇ ਜਦੋਂ ਇਹ ਜੰਗ ਹੁੰਦੇ ਸੀ ਬਹੁਤ ਯੰਗ ਏਜ ਦੇ ਵਿੱਚ ਸੈਨੇਟਰ ਚੁਣੇ ਗਏ ਸੀ, 30 ਸਾਲ ਦੀ ਉਮਰ ਦੇ ਵਿੱਚ ਸਭ ਤੋਂ ਯੰਗ ਉਮਰ ਦੇ ਇਹ ਸੈਨੇਟਰ ਹੋਏ ਆ ਹੁਣ ਤੱਕ ਦੇ। ਤੇ ਉਹਨਾਂ ਨੇ ਇਹ ਸਟਾਰਟਿੰਗ ਕੀਤੀ ਸੀ ਕਿ ਜਿਹੜੇ ਬੱਚਿਆਂ ਦੇ ਵਿੱਚ ਕਿਸ ਤਰ੍ਹਾਂ ਡਿਸਕ੍ਰਿਮੀਨੇਸ਼ਨ ਰੋਕਿਆ ਜਾਵੇ, ਬੱਚਿਆਂ ਨੂੰ ਇਕੱਠੇ ਕਿੱਦਾਂ ਪੜ੍ਹਾਇਆ ਜਾਵੇ। ਇਹਨਾਂ ਨੇ ਸਟਾਰਟਿੰਗ ਕੀਤੀ ਸੀ, ਭਾਵੇਂ ਵਿਰੋਧ ਵੀ ਹੁੰਦਾ ਰਿਹਾ ਕਿ ਬੱਚਿਆਂ ਨੂੰ ਇੱਧਰ ਉੱਧਰ ਜਾਣਾ ਪੈਂਦਾ ਸੀਗਾ, ਪਰ ਇਹਨਾਂ ਨੇ ਕਿਹਾ ਸੀ ਕਿ ਬੱਚੇ ਇਕੱਠੇ ਪੜ੍ਹਾਉਣੇ ਸ਼ੁਰੂ ਕੀਤੇ ਇਹਨਾਂ ਨੇ। ਤੇ ਉਹਦੇ ਕਰਕੇ ਇਹਨਾਂ ਦਾ ਥੋੜ੍ਹਾ ਜਿਹਾ ਵਿਰੋਧ ਵੀ ਆ, ਪਰ ਨਾਲ ਦੀ ਨਾਲ ਇਹ ਸਵਾਗਤ ਕਰਨਾ ਵੀ ਬਣਦਾ ਵੀ ਇਹਨਾਂ ਨੇ ਕੁਛ ਇੱਦਾਂ ਦੇ ਸਟੈਪ ਚੁੱਕੇ ਆ ਪਹਿਲਾਂ ਵੀ ਆਪਣੇ ਪਾਸ ਦੇ ਵਿੱਚ, ਜਿਹਦੇ ਨਾਲ ਕਿ ਭਾਈਵਾਲਤਾ ਪਿਆਰ ਉਹ ਵੱਧਦਾ ਆ, ਸਮਾਨਤਾ ਵੱਧਦੀ ਆ। ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਅਮਰੀਕਾ ਆ, ਜਿਹੜਾ ਕਿ ਸਭ ਤੋਂ ਅਮੀਰ ਕੰਟਰੀ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਸਾਰੇ ਹੋਲਡ ਕਰਦਾ ਸੰਸਾਰ ਨੂੰ, ਉਹ ਵਧੀਆ ਆਪਣੀ ਭੂਮਿਕਾ ਨਿਭਾਏਗਾ। ਬਿਲਕੁਲ, ਇਹਨੂੰ ਅਮਰੀਕਾ ਨੂੰ ਦੁਨੀਆ ਦਾ ਲੰਬੜਦਾਰ ਕਿਹਾ ਜਾਂਦਾ। ਦੁਨੀਆ ਜਿਹੜੀ ਆ ਉਹ ਇੱਕ ਤਰੀਕੇ ਨਾਲ ਅਮਰੀਕਾ ਵੱਲ ਵੇਖ ਕੇ ਚੱਲਦੀ ਆ। ਤੇ ਜਿੱਦਾਂ ਤੁਸੀਂ ਗੱਲ ਕੀਤੀ ਕਿ ਜਦੋਂ ਡੋਨਲਡ ਟਰੰਪ ਹੋਣੀ ਹੁੰਦੇ ਸੀ ਤਾਂ ਬਹੁਤ ਸਾਰੀ ਇੱਕ ਅਮਰੀਕਨ ਸੁਸਾਇਟੀ ਦੇ ਵਿੱਚ ਇੱਕ ਅਨਸਟੇਬਿਲਿਟੀ ਪਾਈ ਗਈ, ਇੱਕ ਅਸਮਾਨਤਾ ਪਾਈ ਗਈ। ਤਾਂ ਹੁਣ ਇਹੀ ਉਮੀਦ ਕੀਤੀ ਜਾ ਰਹੀ ਹੈ ਕਿ ਜਿਹੜੇ ਹੁਣ ਨਵੇਂ ਰਾਸ਼ਟਰਪਤੀ ਆ ਉਹ ਇਸ ਚੀਜ਼ ਜਿਹੜੀਆਂ ਸਾਰੀਆਂ ਚੀਜ਼ਾਂ ਤੋਂ ਨਿਜਾਤ ਦਿਵਾਉਣਗੇ ਅਮਰੀਕਾ ਨੂੰ। ਤੇ ਅਮਰੀਕਾ ਇੱਕ ਵਾਰੀ ਜਿਸ ਤਰੀਕੇ ਨਾਲ ਉਹਨੂੰ ਸੁਪਰ ਪਾਵਰ ਕਿਹਾ ਜਾਂਦਾ ਆ, ਉਹ ਇੱਕ ਵਾਰ ਫਿਰ ਸੁਪਰ ਪਾਵਰ ਬਣ ਕੇ ਉੱਭਰੂਗਾ। ਤੇ ਇਹ ਵੀ ਨਾਲ ਦਲਜੀਤ ਜੀ ਚਰਚਾ ਕਿ ਜੋ ਬਾਈਡਨ ਹੁਣੀ ਆਉਣ ਦੇ ਨਾਲ ਜਿਹੜੀ ਇਮੀਗ੍ਰੇਸ਼ਨ ਤੇ ਵੀ ਬਹੁਤ ਸਾਰਾ ਕੰਮ ਕਰਨ ਵਾਲੇ ਆ, ਜਿਹਦੇ ਨਾਲ ਕਿਹਾ ਜਾ ਰਿਹਾ ਕਿ ਭਾਰਤੀਆਂ ਨੂੰ ਬਹੁਤ ਕਾਫੀ ਜ਼ਿਆਦਾ ਇਹਦੇ ਨਾਲ ਅਸਰ ਪਊਗਾ। ਖਾਸ ਤੌਰ ਤੇ H1 ਵੀਜ਼ੇ ਦੀ ਜੇ ਅਸੀਂ ਗੱਲ ਕਰ ਲਈਏ, H1 ਵੀਜ਼ੇ ਦੇ ਉੱਤੇ ਭਾਰਤੀ ਬਹੁਤ ਜ਼ਿਆਦਾ ਹੈਗੇ ਆ ਜਿਹੜੇ ਕਿ ਉਸ ਵੀਜ਼ੇ ਦੇ ਉੱਤੇ ਜਾਂਦੇ ਆ। ਟਰੰਪ ਸਾਹਿਬ ਨੇ ਖਾਸ ਤੌਰ ਤੇ ਤਾਂ ਸ਼ੁਰੂ ਤੋਂ ਕਹਿੰਦੇ ਰਹੇ ਆ ਕਿ ਮੈਂ ਮੈਕਸੀਕੋ ਦੇ ਦੁਆਲੇ ਕੰਧ ਬਣਾਉਣੀ ਹੈ, ਉੱਥੇ ਕੰਧ ਜਿਹੜੀ ਬਹੁਤ ਵੱਡੇ ਲੈਵਲ ਦੇ ਉੱਤੇ ਕੰਮ ਵੀ ਚੱਲਿਆ ਤੇ ਉਹਦੇ ਉੱਤੇ ਵੀ ਕਿੰਤੂ ਪਰੰਤੂ ਬਹੁਤ ਲੋਕਾਂ ਦੇ ਹੋਏ ਆ। ਕੈਨੇਡਾ ਨੂੰ ਕਿੱਦਾਂ ਸੀਲ ਕਰਨਾ ਆ ਅਸੀਂ, ਤੇ ਪਰ ਇਹ ਦੇਖੋ ਇਹ ਵੀ ਜ਼ਰੂਰੀ ਹੋ ਜਾਂਦੇ ਆ ਕਿ ਵੀ ਆਪਣੀ ਨੇਸ਼ਨ ਨੂੰ ਸੁਰੱਖਿਅਤ ਕਰਨ ਦੇ ਲਈ ਹੋ ਸਕਦਾ ਉਹਨਾਂ ਦੀ ਪਾਲਿਸੀ ਦੇ ਵਿੱਚ ਇਹ ਹੋਣ। ਪਰ ਨਾਲ ਦੀ ਨਾਲ ਜਿਹੜੀ ਪ੍ਰਭਾਵਿਤ ਕਰਦੇ ਨੇ ਲੋਕਾਂ ਨੂੰ, ਖਾਸ ਤੌਰ ਤੇ ਜਿਹੜੇ ਉੱਥੇ ਗਏ ਨੇ, ਉਹਨਾਂ ਦਾ ਅੱਗੇ ਫਿਊਚਰ ਜ਼ਰੂਰ ਦੇਖਣਾ ਚਾਹੀਦਾ ਕਿ ਉਹਨਾਂ ਨੇ ਜਿਹੜੇ ਲੋਕਾਂ ਨੇ ਆਪਣਾ ਖੂਨ ਪਸੀਨੇ ਦੇ ਨਾਲ ਅਮਰੀਕਾ ਦੀ ਤਰੱਕੀ ਦੇ ਵਿੱਚ ਯੋਗਦਾਨ ਪਾਇਆ, ਉਹਨਾਂ ਨੂੰ ਹੁਣ ਪਿੱਛੇ ਨਾ ਸੈੱਟ ਦਿੱਤਾ ਜਾਵੇ। ਬਿਲਕੁਲ। ਸੋ ਬਿਲਕੁਲ ਇਹ ਆਉਣ ਵਾਲੇ ਦਿਨਾਂ 'ਚ ਦੇਖਦੇ ਹਾਂ ਜੀ ਕਿ ਜਿਹੜੇ ਜੋ ਬਾਈਡਨ ਹੋਣੀ ਆ ਉਹ ਕਿਸ ਤਰੀਕੇ ਨਾਲ ਅਮਰੀਕਾ ਨੂੰ ਲੈ ਕੇ ਚੱਲਦੇ ਆ। ਤਾਂ ਦਲਜੀਤ ਜੀ ਆਪਾਂ ਮੁੜੀਏ ਇੱਕ ਵਾਰ ਫਿਰ ਭਾਰਤ ਨੂੰ, ਪਰ ਭਾਰਤ ਵੱਲ ਜਾਣ ਤੋਂ ਪਹਿਲਾਂ ਮੈਨੂੰ ਥੋੜਾ ਜਿਹਾ ਇਹ ਸਮਝਾਓ ਕਿ ਕੀ ਅਰਨਬ ਗੋਸਵਾਮੀ ਜਿਹੜਾ ਉਹਦਾ ਸਟੂਡੀਓ ਚੰਨ ਤੇ ਆ ਜਿੱਥੇ ਜਿਹੜੀਆਂ ਨੋਟਿਸ ਨਹੀਂ ਜਾਂਦੇ ਕਿ ਅਰਨਬ ਗੋਸਵਾਮੀ ਨੇ ਤਾਲਾ ਹੀ ਕੁਛ ਇਦਾਂ ਦਾ ਲਾਇਆ ਆ ਜਿਹੜਾ ਐਨ.ਆਈ.ਏ ਵਾਲਿਆਂ ਤੋਂ ਖੋਲਦਾ ਨਹੀਂ, ਕਿਉਂਕਿ ਸਾਡੇ ਦੋਸਤਾਂ ਨੇ ਵੀ ਸਰਲੇਖ ਪੜ੍ਹ ਲਿਆ ਹੋਣਾ ਆ ਕਿ ਜਿਹੜੀ ਐਨ.ਆਈ.ਏ ਆ ਜਿਹਨੇ ਕਿਸਾਨਾਂ ਨੂੰ ਤੇ ਜਿਹੜੇ ਨੋਟਿਸ UAPA ਦੇ ਨੋਟਿਸ ਐ ਵੰਡੇ ਜਿਵੇਂ ਪ੍ਰਸ਼ਾਦ ਵੰਡੀ ਦਾ, ਪਰ ਹੁਣ ਜਿਹੜਾ ਅਰਨਬ ਗੋਸਵਾਮੀ ਆ ਜਿਹਦੀ ਅਨਲੌਫੁਲ ਐਕਟੀਵਿਟੀ ਦੀ ਮੈਨੂੰ ਲੱਗਦਾ ਉਹਨਾਂ ਨੂੰ ਕੁਝ ਲੱਭ ਹੀ ਨਹੀਂ ਰਿਹਾ। ਉਹਨਾਂ ਦੀ ਚੈਟ ਆਇਆਂ ਨੂੰ ਇੰਨੇ ਦਿਨ ਹੋ ਗਏ ਆ, ਬਹੁਤ ਸਾਰਾ ਜਿਹੜੀ ਗੱਲਬਾਤ ਹੋਣੀ ਚਾਹੀਦੀ ਇਹਦੇ ਤੇ, ਪਰ ਉਹਦੇ ਤੇ ਕਿਸੇ ਏਜੰਸੀ ਵੱਲੋਂ ਕੋਈ ਵੀ ਬਿਆਨ ਨਹੀਂ ਆਇਆ। ਇਹਨੂੰ ਕਿੱਦਾਂ ਦੇਖਦੇ ਹੋ? ਦੇਖੋ ਪਹਿਲਾਂ ਆਪਾਂ ਜ਼ਿਕਰ ਇਹ ਕਰਦੇ ਹੀ ਆ ਕਿ CBI ਤਾਂ ਪਿੰਜਰੇ ਦਾ ਤੋਤਾ ਹੀ ਆ ਜੀ, ਪਰ ਖਾਸ ਤੌਰ ਤੇ ਮੋਦੀ ਸਰਕਾਰ ਨੇ ਜਿਸ ਤਰੀਕੇ ਦੇ ਨਾਲ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਵਰਤਿਆ, ED ਜਿਹਨੂੰ ਆਪਾਂ ਕਹਿ ਦਿੰਦੇ ਆ, ਤੇ ਨਾਲ ਪਿਛਲੇ ਪ੍ਰੋਗਰਾਮ ਦੇ ਵਿੱਚ ਆਪਾਂ ਬੜੀ ਡਿਟੇਲ ਦੇ ਵਿੱਚ ਗੱਲ ਕੀਤੀ ਸੀ NIA ਦੇ ਬਾਰੇ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ, ਜਿਹੜੀ ਬਣਾਈ ਇਸ ਕਰਕੇ ਗਈ ਸੀ ਕਿ 2008 ਦੇ ਵਿੱਚ ਜਦੋਂ ਮੁੰਬਈ ਅਟੈਕ ਹੋਇਆ ਉਹਦੇ ਵਿੱਚ ਲਸ਼ਕਰ ਤੋਬਾ ਦੇ ਲੋਕ ਆਉਂਦੇ ਆ, ਤੇ ਬਣਾਈ ਇਸ ਕਰਕੇ ਗਈ ਕਿ ਸਾਡੀਆਂ ਏਜੰਸੀ ਸਾਰੀਆਂ ਫੇਲ ਹੋ ਗਈਆਂ। ਸਾਨੂੰ ਪਤਾ ਹੀ ਨਹੀਂ ਲੱਗਾ ਕਿ ਕਿਹੜਾ ਬੰਦਾ ਇੰਡੀਆ ਦੇ ਵਿੱਚ ਰਹਿ ਕੇ ਹੀ ਸਾਡੇ ਵਿਰੋਧ ਦੇ ਵਿੱਚ ਕੰਮ ਕਰ ਰਿਹਾ, ਨੇਸ਼ਨ ਦੇ ਖਿਲਾਫ ਕੰਮ ਕਰ ਰਿਹਾ, ਜਿਹਨੂੰ ਅਸੀਂ ਗਦਾਰ ਵੀ ਕਹਿ ਦਿੰਦੇ ਆ। ਪਰ ਇੱਥੇ ਜਿਹੜਾ ਕੁਐਸਚਨ ਕਰਦਾ ਉਹਨੂੰ ਗਦਾਰ ਕਹਿ ਦਿੱਤਾ ਜਾਂਦਾ। ਮੰਨ ਲਓ ਕਿ ਮੈਂ ਅੱਜ ਗੱਲ ਕਰਦਾ ਆ ਕਿਸੇ ਦੇ ਖਿਲਾਫ, ਕਿਸੇ ਲੀਡਰ ਦੇ ਖਿਲਾਫ, ਕਿਸੇ ਵਿਚਾਰਧਾਰਾ ਦੇ ਖਿਲਾਫ, ਮੇਰੇ ਤੇ ਝੱਟ ਧੱਬਾ ਲੱਗ ਜਾਣਾ ਇਹ ਕਿ ਇਹ ਤਾਂ ਗਦਾਰ ਆ ਦੇਸ਼ ਦਾ। ਹੁਣ ਦੂਜੇ ਪਾਸੇ ਅਰਨਬ ਗੋਸਵਾਮੀ, ਇਹਨੂੰ NIA ਨੇ ਤਾਂ ਚਲੋ ਕੀ ਕਹਿਣਾ ਆ, ਪਰ ਜਿਸ ਤਰੀਕੇ ਦੇ ਨਾਲ ਇਹਦੀ ਇੱਕ ਚੈਟ ਹੋਈ ਆ, ਰਿਲੀਜ਼ ਹੋਈ ਆ, ਤੇ ਇਹ ਜਿਹੜੀ ਚੈਟ ਆ ਉਹ ਲੀਕ ਨਹੀਂ ਆਪਾਂ ਕਹਿ ਸਕਦੇ ਕਿ ਇੱਕ ਮੁੰਬਈ ਪੁਲਿਸ ਦੇ ਵਿੱਚ ਇੱਕ ਇਹਦਾ ਕੇਸ ਆ
ਜਿਹਦੇ ਵਿੱਚ ਇਹ ਗ੍ਰਿਫਤਾਰ ਵੀ ਹੋ ਚੁੱਕਾ। ਅਕਤੂਬਰ ਮਹੀਨੇ ਦਾ ਆਪਣਾ ਐਪੀਸੋਡ ਦੇਖ ਸਕਦੇ ਆ ਦੋਸਤ, ਜ਼ਿਆਦਾ ਡਿਟੇਲ ਦੇ ਵਿੱਚ। ਮੈਂ ਥੋੜਾ ਜਿਹਾ ਦੱਸ ਦਵਾਂ ਕਿ ਉਹ ਕੀ ਸੀ ਕੇਸ। ਉਹਨੂੰ ਕਹਿੰਦੇ ਸੀ TRP ਜਿਹੜਾ ਸਕੈਮ। ਅਕਤੂਬਰ ਦੇ ਵਿੱਚ ਆਪਾਂ ਇਹ ਪ੍ਰੋਗਰਾਮ ਕੀਤਾ ਸੀ। ਉਹਦੇ ਵਿੱਚ ਕੀ ਸੀ ਕਿ ਇੱਕ ਹੰਸਰਾ ਕੰਪਨੀ ਆ, ਉਹ ਕੀ ਕਰਦੀ ਕਿ ਬੈਰੋਮੀਟਰ ਹੁੰਦੇ ਆ, ਉਹ ਲਾਏ ਜਾਂਦੇ ਆ ਟੀਵੀਆਂ ਦੇ ਉੱਤੇ, ਟੀਵੀ ਸੈੱਟ ਦੇ ਉੱਤੇ। ਉਹ ਇਹ ਰਿਕਾਰਡ ਕਰਦਾ ਕਿ ਕਿਹੜਾ ਚੈਨਲ ਕਿੰਨੇ ਘੰਟੇ ਚੱਲਿਆ। ਉਹ ਬੈਰੋਮੀਟਰ ਲਾ ਦਿੱਤਾ ਜਾਂਦਾ ਹੈ। ਮੰਨ ਲਓ ਕਿ ਇੱਕ ਇਲਾਕੇ ਦੇ ਵਿੱਚ 500 ਜਾਂ 600 ਮੀਟਰ ਲਾਏ ਜਾਂਦੇ ਆ। ਹੁਣ ਉਹ ਕੌਣ ਲਵਾਉਂਦਾ ਆ? ਉਹਦੇ ਵਿੱਚ ਹੈਗਾ ਕਿ ਇੱਕ ਬ੍ਰੌਡਕਾਸਟ ਏਜੰਸੀ ਹੈਗੀ ਆ, ਜਿਹੜੀ ਬ੍ਰੌਡਕਾਸਟ ਨੂੰ ਦੇਖਦੀ ਆ, ਮਾਪਦੀ ਆ। ਉਹਦੇ ਪੁਰਾਣੇ ਜਿਹੜੇ CEO ਸੀਗੇ ਉਹ ਸੀਗੇ ਦਾਸ ਗੁਪਤਾ, ਪਾਰਥੋ ਦਾਸ ਗੁਪਤਾ ਉਹਦੇ CEO ਸੀਗੇ। ਤੇ ਉਹਨਾਂ ਨੇ ਇਹ ਕੰਪਨੀ ਜਿਹੜੀ ਆ, ਉਹਨਾਂ ਦੇ ਅੰਡਰ ਇਹ ਕੰਪਨੀ ਹਾਇਰ ਕੀਤੀ ਗਈ ਸੀ ਕਿ ਇਹ ਕੀ ਕਰਦੀ ਸੀ, ਉਹਨਾਂ ਨੂੰ ਦੱਸਦੀ ਸੀ। ਜਿੱਦਾਂ ਮੰਨ ਲਓ ਕਿ ਆਪਾਂ ਕਹਿ ਦਿੰਦੇ ਆ ਵੀ ਫਲਾਨਾ ਸ਼ੋਅ ਜਿਹੜਾ ਆ ਬਹੁਤ ਚੱਲਦਾ ਆ, ਜਦੋਂ ਉਹ TRP ਵਾਲੇ ਦੱਸਦੇ ਆ ਵੀ ਇਹਨੂੰ ਸਭ ਤੋਂ ਜ਼ਿਆਦਾ ਦੇਖਿਆ ਜਾਂਦਾ, ਉਹ ਇਹ ਰੇਟਿੰਗ ਬਣਾਉਂਦੇ ਆ ਕਿ ਆਹ ਫਲਾਨਾ ਸ਼ੋਅ ਬਹੁਤ ਜ਼ਿਆਦਾ ਚੱਲਦਾ, ਫਲਾਨਾ ਜਿਹੜਾ ਉਦੋਂ ਘੱਟ ਆ, ਫਲਾਨਾ ਬਿਲਕੁਲ। TRP ਦੇ ਮਸਲੇ ਤੇ ਬਹੁਤ ਸਾਰਾ ਕਰੋੜਾਂ ਦਾ ਕਾਰੋਬਾਰ ਕੀਤਾ ਜਾਂਦਾ। ਇਹ ਜਿਹੜੇ ਚੈਨਲ ਆ ਕਰੋੜਾਂ ਰੁਪਈਆ ਕਮਾਉਂਦੇ ਆ TRP ਦੇ ਸਿਰ ਤੇ, ਕਿਉਂਕਿ TRP ਦੇ ਸਿਰ ਤੇ ਇਹਨਾਂ ਨੂੰ ਜਿੰਨੀਆਂ ਵੀ ਐਡਸ ਆ ਜਾਂ ਜਿੰਨਾ ਵੀ ਕਾਰੋਬਾਰ ਹੈ TRP ਦੇ ਸਿਰ ਤੇ ਮਿਲਦਾ। ਜਿਹੜਾ ਜ਼ਿਆਦਾ ਦੇਖਿਆ ਜਾਂਦਾ ਉਹਦੇ ਉੱਤੇ ਜ਼ਿਆਦਾ ਫਿਰ ਐਡ ਦਾ ਉਹਦਾ ਰੇਟ ਜ਼ਿਆਦਾ ਹੁੰਦਾ। ਅਰਨਬ ਗੋਸਵਾਮੀ ਨੇ ਇਦਾਂ ਦਾ ਕੰਮ ਕੀਤਾ ਕਿ ਇਹਨਾਂ ਨੇ, ਪਰ ਇਹ ਹੰਸਰਾ ਨੇ ਪਹਿਲਾਂ ਕੰਪਲੇਂਟ ਕੀਤੀ ਕਿ ਸਾਡੇ ਜਿਹੜੇ ਅਸੀਂ ਬੈਰੋਮੀਟਰ ਲਾਉਨੇ ਆ ਉਹਦੇ ਵਿੱਚ ਅਸੀਂ ਇਹ ਪਾਇਆ ਆ ਕਿ ਕੋਈ ਟੀਵੀ ਜਿਹੜੇ ਚੱਲਦੇ ਆ ਉਹਦੇ ਵਿੱਚ ਇੱਕ ਹੀ ਚੈਨਲ ਚੱਲੀ ਜਾ ਰਿਹਾ। ਉਹਦੇ ਵਿੱਚ ਅਸੀਂ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਕਿ 500 ਰੁਪਇਆ ਮਹੀਨਾ ਦਿੱਤਾ ਜਾ ਰਿਹਾ ਲੋਕਾਂ ਨੂੰ ਕਿ ਤੁਸੀਂ ਹੋਰ ਕੋਈ ਚੈਨਲ ਤੁਸੀਂ ਦੇਖਦੇ ਹੋਵੋ ਨਾ ਦੇਖਦੇ ਹੋਵੋ, ਤੁਸੀਂ ਲਾਈਵ ਰੱਖਣਾ, ਤੁਸੀਂ ਚਲਾ ਕੇ ਰੱਖਣਾ ਤੇ ਹੋਰ ਕੋਈ ਚੈਨਲ ਨਹੀਂ ਬਦਲਣਾ, ਆਹੀ ਸਾਡਾ ਚੈਨਲ ਲਾ ਕੇ ਰੱਖਣਾ। ਤੇ ਉਹ ਇਨਫੋਰਮੇਸ਼ਨ ਕੌਣ ਦਿੰਦਾ ਸੀ? ਇਹੀ ਦਿੰਦੇ ਹੋਣਗੇ, ਜਿਹਦੇ ਕਿ ਆਫੀਸ਼ੀਅਲ ਅਧਿਕਾਰੀ ਸੀਗੇ ਪਾਰਥੋ ਦਾਸ ਗੁਪਤਾ। ਉਹ ਕਹਿੰਦੇ ਵੀ ਜਿੱਥੇ ਅਸੀਂ ਇਹ ਬੈਰੋਮੀਟਰ ਲਾਉਨੇ ਆ ਉੱਥੇ ਦੀ ਜਿਹੜੀ ਰਿਕਾਰਡਿੰਗ ਨਿਕਲਦੀ ਆ ਕਿ ਸਾਡੇ ਉੱਤੇ ਤਾਂ ਕੁਐਸਚਨ ਮਾਰਕ ਸਿੱਧ ਹੋ ਰਹੇ ਆ ਕਿ ਕੁਛ ਨਾ ਕੁਛ ਇਹਦੇ ਵਿੱਚ ਘਪਲਾ ਆ। ਫਿਰ ਉਹਨਾਂ ਨੇ ਪਾਇਆ ਕਿ ਰਿਪਬਲਿਕ ਟੀਵੀ ਵਾਲੇ ਤੇ ਹੋਰ ਇੱਕ ਮਰਾਠੀ ਦੇ ਚੈਨਲ ਸੀਗੇ ਕਿ ਇਹਨਾਂ ਨੇ TRP ਦੇ ਨਾਲ ਉਹਨਾਂ ਨਾਲ ਛੇੜਛਾੜ ਕੀਤੀ ਆ। ਲੋਕਾਂ ਨੂੰ 500 ਰੁਪਇਆ ਦਿੰਦੇ ਸੀ ਕਿ ਤੁਸੀਂ ਜਿਨ੍ਹਾਂ ਦੇ ਬੈਰੋਮੀਟਰ ਲੱਗਾ ਹੁੰਦਾ ਸੀ ਕਿ ਤੁਸੀਂ ਇਹ ਸਾਡਾ ਹੋਰ ਕੋਈ ਚੈਨਲ ਨਹੀਂ ਲਾਉਣਾ, ਆਹੀ ਸਾਡੇ ਵਾਲਾ ਲਾ ਕੇ ਰੱਖਣਾ। ਇਦਾਂ ਇਹ ਉੱਪਰ ਗਏ ਹੋਏ ਸੀ। ਹੁਣ ਉਸ ਕੇਸ ਦੇ ਵਿੱਚ ਮੁੰਬਈ ਪੁਲਿਸ ਦੀ ਸੁਣਵਾਈ ਸੀ। ਉਹਦੇ ਵਿੱਚ ਇਹਨਾਂ ਨੇ ਇੱਕ ਭੂਮਿਕਾ ਦੱਸੀ ਕਿ ਇਹਦੀ ਭੂਮਿਕਾ ਅਰਨਬ ਗੋਸਵਾਮੀ ਦੀ ਪਾਰਥੋ ਦਾਸ ਗੁਪਤਾ ਦੇ ਨਾਲ ਆ, ਜਿਹੜਾ ਕਿ ਉਹ ਬ੍ਰੌਡਕਾਸਟ ਏਜੰਸੀ ਦਾ CEO, ਸਾਬਕਾ CEO। ਹੁਣ ਉਹ ਸਭ ਤੋਂ ਚਿੰਤਾਜਨਕ ਗੱਲ ਇਹ ਹੋਈ ਕਿ ਉਹਦੀ ਇੱਕ WhatsApp ਦੀ ਰਿਲੀਜ਼ ਹੋਈ ਆ, ਜਿਹੜੀ ਇਹਨਾਂ ਦੀ ਚੈਟ ਆਪਸ ਵਿੱਚ ਹੋਈ। ਚੈਟ ਦੇ ਵਿੱਚ ਕੀ ਹੋਇਆ ਕਿ ਪਹਿਲਾਂ 2016 ਦੇ ਵਿੱਚ ਬੁਰਹਾਨ ਬਾਨੀ ਮਾਰਿਆ ਗਿਆ, ਜਿਹੜਾ ਕਿ ਜੰਮੂ ਕਸ਼ਮੀਰ ਦੇ ਵਿੱਚ ਮੇਨ ਲੀਡਰ ਸੀ ਮੁਜਾਹਿਦੀਨ ਦਾ, ਤੇ ਜੈਸ਼-ਏ ਮੁਹੰਮਦ ਦੇ ਨਾਲ ਵੀ ਉਹਦਾ ਨਾਂ ਜੋੜਿਆ ਜਾਂਦਾ ਸੀ। ਕਾਫੀ ਉਹਦਾ ਨਾਮ ਸੀ ਜੰਮੂ ਕਸ਼ਮੀਰ ਦੇ ਵਿੱਚ, ਨੌਜਵਾਨ ਮੁੰਡਾ ਸੀ। ਉਸ ਕਮਾਂਡਰ ਨੂੰ ਮਾਰ ਦਿੱਤਾ ਜਾਂਦਾ ਸੁਰੱਖਿਆ ਬਲਾਂ ਦੇ ਨਾਲ। 2016 ਤੋਂ ਲੈ ਕੇ 2018 ਤੱਕ 2 ਸਾਲਾਂ ਦੇ ਵਿੱਚ 500 ਬੰਦਾ ਮਾਰਿਆ ਗਿਆ, ਜਿਹਦੇ ਵਿੱਚ ਫੌਜੀ ਵੀ ਸੀ, ਜਿਹਦੇ ਵਿੱਚ ਆਮ ਲੋਕ ਵੀ ਸੀ, ਜਿਹਦੇ ਵਿੱਚ ਲੀਡਰ ਵੀ ਸੀ, ਸਿਰਫ ਇਸ ਪ੍ਰਤੀਕਿਰਿਆ ਦੇ ਤੌਰ ਦੇ ਉੱਤੇ, ਕਿਉਂਕਿ ਲੋਕਾਂ ਦੇ ਵਿੱਚ ਉਹਨੇ ਆਪਣਾ ਨਾਂ ਬਣਾਇਆ ਹੋਇਆ ਸੀ। ਉਸੇ ਬੁਰਹਾਨ ਬਾਨੀ ਦੇ ਸਿੱਟੇ ਦੇ ਵਜੋਂ 2019 ਦੇ ਵਿੱਚ ਪੁਲਵਾਮਾ ਦੇ ਵਿੱਚ 46 CRPF ਵਾਲੇ ਜਵਾਨ ਆਪਣਾ ਗੋਲੀ ਸਿੱਕਾ ਲੈ ਕੇ ਜਾ ਰਹੇ ਸੀ ਹਾਈਵੇ ਦੇ ਉੱਤੇ। ਉੱਥੇ ਇੱਕ ਜਿਹੜਾ ਸੁਸਾਈਡਰ ਆਉਂਦਾ ਬੰਬਰ, ਉਹ ਆ ਕੇ ਉਹਨਾਂ ਦੇ ਸੁਸਾਈਡ ਬੰਬਰ ਚਲਾਉਂਦਾ ਤੇ ਨਾਲ ਉਹ ਸਾਰੇ 46 ਦੇ 46 ਜਿਹੜੇ CRPF ਦੇ ਬੰਦੇ ਮਰ ਜਾਂਦੇ। ਉਸ ਤੋਂ ਬਾਅਦ 26 ਫਰਵਰੀ ਨੂੰ ਪੁਲਵਾਮਾ ਦੇ ਜਿਹੜੇ ਇਸ ਦੇ ਬਨਾਹ ਦੇ ਉੱਤੇ, ਕਿਉਂਕਿ ਬਹੁਤ ਜ਼ਿਆਦਾ ਪ੍ਰੈਸ਼ਰ ਆ ਗਿਆ, ਜਿਹੜੇ ਮੋਦੀ ਸਾਹਿਬ ਕਹਿੰਦੇ ਹੁੰਦੇ ਸੀ ਕਿ 56 ਇੰਚ ਦੀ ਮੇਰੀ ਛਾਤੀ ਆ ਵੀ ਅਸੀਂ ਤਾਂ ਇਹਨਾਂ ਨੂੰ ਵੈਸੇ ਰੋਕ ਕੇ ਰੱਖਣਾ। ਜਦੋਂ ਪੁਲਵਾਮਾ ਵਾਲਾ ਬਹੁਤ ਜ਼ਿਆਦਾ ਦਬਾਅ ਸੀ, ਜਿਸ ਤਰੀਕੇ ਦੇ ਨਾਲ CRPF ਦੇ ਜਵਾਨ ਮਰੇ ਆ, ਇੰਟਰਨੈਸ਼ਨਲ ਲੈਵਲ ਦੇ ਉੱਤੇ ਭੰਡੀ ਪ੍ਰਚਾਰ ਵੀ ਹੋਇਆ ਕਿ ਦੇਖੋ ਤੁਹਾਡੀ ਜਿਹੜੀ ਜਵਾਨ ਆ ਉਹ ਬੱਸਾਂ ਦੇ ਉੱਤੇ ਜਾ ਰਹੇ, ਹਾਈਵੇ ਦੇ ਉੱਤੇ, ਤੁਹਾਡੀ ਕੋਈ ਸਿਕਿਉਰਿਟੀ ਹੈ ਨਹੀਂ। ਉਹਨਾਂ ਨੂੰ ਇੱਕ ਆਮ ਬੰਦਾ ਆਉਂਦਾ ਆ ਕੇ ਮਾਰ ਕੇ ਚਲੇ ਜਾਂਦਾ 46 ਬੰਦਿਆਂ ਨੂੰ। ਇਹ ਤਾਂ ਬਹੁਤ ਹੈਗਾ। ਇਸ ਤੋਂ ਬਾਅਦ ਇਹਨਾਂ ਨੇ 26 ਫਰਵਰੀ ਨੂੰ ਉਹ ਅਟੈਕ ਬਾਲਾਕੋਟ ਦਾ ਕਰਦੇ ਆ। 26 ਤਰੀਕ ਨੂੰ ਬਾਲਾਕੋਟ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਆ, ਖੈਬਰ ਪਖਤੂਨਵਾ ਉਹ ਇਲਾਕਾ ਆ, ਉਹਦੇ ਵਿੱਚ ਬਾਲਾਕੋਟ ਦੇ ਵਿੱਚ ਇਹ ਅਟੈਕ ਕਰਦੇ ਆ। 26 ਨੂੰ ਹੁੰਦਾ ਆ, ਪਰ 23 ਤਰੀਕ ਨੂੰ ਇਹ ਕਨਵਰਸੇਸ਼ਨ ਦੇ ਉੱਤੇ ਪਾਰਥੋ ਦਾਸ ਗੁਪਤਾ ਨੂੰ ਦੱਸ ਰਿਹਾ ਵੀ ਕੁਝ ਵੱਡਾ ਹੋਣ ਜਾ ਰਿਹਾ। ਉਹ ਕਹਿੰਦਾ ਕਿੱਡਾ ਕੁ ਵੱਡਾ? ਕਹਿੰਦਾ ਬਸ ਇਹ ਦੇਖੋ ਵੀ ਬਸ ਹੁਣ ਤੁਸੀਂ ਦੇਖੋ ਕਿ ਆਪਣੀਆਂ ਸੀਟਾਂ, ਫਿਰ ਸੀਟਾਂ ਵੀ ਦੱਸਦਾ ਕਿ ਸਾਡੀ BJP ਦੀ ਮਿਨੋਰਟੀ ਦੇ ਵਿੱਚ ਸਰਕਾਰ ਆ, ਅਸੀਂ ਮੈਜੋਰਟੀ ਦੇ ਵਿੱਚ 300 ਤੋਂ ਪਲੱਸ ਜਾਵਾਂਗੇ ਜੇ ਇਹ ਹੋ ਜਾਂਦਾ।
ਦੇਖੋ ਇਹ ਤੋਂ ਗਦਾਰੀ ਵਾਲੀ ਇਦੋਂ ਵੱਡੀ ਕੋਈ ਗੱਲ ਹੈ ਹੀ ਨਹੀਂ ਕਿ ਇੱਕ ਜਿਹੜਾ ਬੜਾ ਇੱਕ ਕਹਿ ਲਓ ਕਿ ਬੜੀ ਗੁਪਤ ਚੀਜ਼। ਪਰ ਦਲਜੀਤ ਜੀ ਜਿਸ ਤਰੀਕੇ ਨਾਲ, ਮਾਫ ਕਰਿਓ ਮੈਂ ਰੋਕ ਰਿਹਾ ਤੁਹਾਨੂੰ, ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਜਦੋਂ ਇਹ ਪੁਲਵਾਮਾ ਵਾਲਾ ਅਟੈਕ ਹੁੰਦਾ ਆ ਫੌਜੀਆਂ ਦੇ ਤਾਂ ਉਸ ਤੋਂ ਬਾਅਦ ਇੱਕ ਪ੍ਰੈਸ਼ਰ ਬਿਲਡ ਹੁੰਦਾ, ਪਰ ਜਿਸ ਤਰੀਕੇ ਨਾਲ ਇਹ ਚੈਟ ਬਾਹਰ ਆਈ ਹੈ ਜਿਹਦੇ ਵਿੱਚ ਇਲੈਕਸ਼ਨ ਦੀ ਗੱਲ ਹੋ ਰਹੀ ਹੈ ਕਿ ਅਟੈਕ ਕਰਨ ਜਾ ਰਹੇ ਆ ਆਪਾਂ, ਪਾਕਿਸਤਾਨ ਤੇ ਅਟੈਕ ਹੋਣ ਜਾ ਰਿਹਾ, ਉਹ ਸਾਰਾ ਤਰਤੀਬਵਾਰ ਲਿਖਿਆ ਹੋਇਆ ਵੀ ਕੀ ਹੋਣ ਜਾ ਰਿਹਾ, ਸਟ੍ਰਾਈਕ ਹੋਣ ਜਾ ਰਹੀ ਹੈ, ਉਹ ਕਹਿੰਦਾ ਨਹੀਂ ਸਮਾਨ ਸਟ੍ਰਾਈਕ ਤੋਂ ਵੀ। ਜਿਸ ਤਰੀਕੇ ਨਾਲ ਲਿਖਿਆ ਜਾ ਰਿਹਾ ਤਾਂ ਉਹ ਤੋਂ ਸਾਫ਼ ਪਤਾ ਚੱਲਦਾ ਕਿ ਕਿਸ ਲੈਵਲ ਦੀ ਇਨਫੋਰਮੇਸ਼ਨ ਸੀ ਅਰਨਬ ਗੋਸਵਾਮੀ ਨੂੰ। ਪਰ ਮੇਰਾ ਸਵਾਲ ਇਹ ਹੈ ਕਿ ਜੇ ਇਹ ਇਸ ਤਰੀਕੇ ਨਾਲ ਉਹਨੂੰ ਮੀਡੀਆ ਨੂੰ ਦੱਸਿਆ ਗਿਆ ਕਿ ਇਹਦੇ ਨਾਲ ਆਪਾਂ ਨੂੰ ਇਲੈਕਸ਼ਨ ਦੇ ਵਿੱਚ, ਜੇ ਇਲੈਕਸ਼ਨ ਦਾ ਵੀ ਜ਼ਿਕਰ ਹੁੰਦਾ, ਇਲੈਕਸ਼ਨ ਦੇ ਵਿੱਚ ਸਾਨੂੰ ਫਾਇਦਾ ਹੋਊਗਾ, ਤਾਂ ਫਿਰ ਇਹ ਮੈਨੂੰ ਲੱਗਦਾ ਨਹੀਂ ਕਿ ਇਹ ਪ੍ਰੈਸ਼ਰ ਕਰਕੇ ਹੋਇਆ। ਮੈਨੂੰ ਲੱਗਦਾ ਇਹ ਇਲੈਕਸ਼ਨਾਂ ਨੂੰ ਵੇਖਦੇ ਹੋਏ ਉਸ ਚੀਜ਼ ਨੂੰ ਇੱਕ ਇਲੈਕਸ਼ਨਾਂ ਨੂੰ ਵੱਖਰੀ ਦਿਸ਼ਾ ਦੇਣ ਲਈ ਕੀਤਾ ਗਿਆ ਸਾਰਾ ਕੁਝ। ਇੱਥੋਂ ਇਹ ਪਤਾ ਚੱਲਦਾ ਕਿ ਜਿਵੇਂ ਭਾਰਤ ਦੀ ਰਾਜਨੀਤੀ ਕਿਸ ਖਤਰਨਾਕ ਲੈਵਲ ਤੇ ਖੇਡੀ ਜਾਂਦੀ ਹੈ। ਤੁਸੀਂ ਦੇਖੋਗੇ ਇਹੀ ਤਾਂ ਪ੍ਰੈਸ਼ਰ ਸੀ ਕਿ ਅਸੀਂ ਹਾਰਦੇ ਜਾ ਰਹੇ ਹਾਂ ਕਿ ਇਸ ਚੀਜ਼ ਨੂੰ ਵਰਤ ਲਿਆ। ਹੁਣ ਉਹਦੇ ਵਿੱਚ 46 ਬੰਦੇ ਫਿਰ ਇਹ ਖੁਸ਼ ਹੋ ਰਿਹਾ ਜੀ ਪੁਲਵਾਮਾ ਅਟੈਕ ਦੇ ਵੀ ਆ ਤਾਂ ਵਧੀਆ ਹੋ ਗਿਆ ਜੀ, ਉਹਦੇ ਉੱਤੇ ਇਹ ਖੁਸ਼ ਹੋ ਰਿਹਾ ਤੇ ਇੱਕ ਤਰ੍ਹਾਂ ਦੇ ਨਾਲ ਵੀ ਬਹੁਤ ਵੱਡੀ ਖਬਰ ਹੈ। 40 ਘਰਾਂ ਦੇ ਚਿਰਾਗ ਬੁੱਝੇ ਆ, 40 ਘਰਾਂ ਦੇ ਪੁੱਤ ਜਿਹੜੇ ਬਾਰਡਰਾਂ ਤੇ ਬੈਠਦੇ ਆ, ਭਾਰਤ ਮਾਂ ਦੀ ਰੱਖਿਆ ਕਰਦੇ ਆ, ਭਾਰਤ ਦੀਆਂ ਸਰਹੱਦਾਂ ਤੇ ਆਪਣੇ ਰਾਤਾਂ ਜਾਗ ਕੇ ਉਹਨਾਂ ਦੀ ਰੱਖਿਆ ਕਰਦੇ ਤਾਂ ਜੋ ਭਾਰਤ ਦੇ ਲੋਕ ਸੌਂ ਸਕਣ, ਉਹ ਜਦੋਂ ਸ਼ਹੀਦ ਹੁੰਦੇ ਆ ਤੇ ਇਹ ਬੰਦਾ ਉਸ ਤੇ ਖੁਸ਼ ਹੁੰਦਾ ਕਿ ਇਹਦੇ ਨਾਲ ਸਾਨੂੰ ਇਲੈਕਸ਼ਨ ਦੇ ਵਿੱਚ ਫਾਇਦਾ ਹੋਊਗਾ। ਤੁਸੀਂ ਇਹ ਤਾਂ ਚਲੋ ਛੱਡੋ, 26 ਤਰੀਕ ਨੂੰ ਜੀ ਇਹ ਅਟੈਕ ਹੁੰਦਾ ਬਾਲਾਕੋਟ ਵਾਲਾ, ਨੋ ਡਾਊਟ ਕਿ ਜਿਹੜੀ ਫੌਜ ਆ ਉਹਨੇ 1-2 ਦਿਨ ਪਹਿਲਾਂ ਤਿਆਰੀ ਕੀਤੀ ਹੋਣੀ ਕਿ ਅਸੀਂ ਕਿਸੇ ਨੂੰ ਨਹੀਂ ਪਤਾ, ਸਿਰਫ 2 ਜਾਂ 3 ਬੰਦਿਆਂ ਨੂੰ ਉਸ ਵੇਲੇ ਜਿਹੜੀਆਂ ਅਗਲੀਆਂ ਦਿਨ ਦੀਆਂ ਨਿਊਜ਼ ਆ ਮੈਂ ਪੜ੍ਹ ਰਿਹਾ ਸੀ ਕਿ ਸਿਰਫ 2 ਜਾਂ 3 ਬੰਦਿਆਂ ਨੂੰ ਪਤਾ ਸੀ, ਇੱਕ ਮੋਦੀ ਸਾਹਿਬ, ਅਮਿਤ ਸ਼ਾਹ ਤੇ ਇੱਕ ਅਜੀਤ ਡੋਭਾਲ ਜਿਹੜੇ ਕਿ ਸਿਕਿਉਰਿਟੀ ਦੇ ਹੈਗੇ ਚੀਫ, ਉਹਨਾਂ ਬੰਦਿਆਂ ਨੂੰ ਪਤਾ ਤੇ ਬਾਕੀ ਜਿਹੜੇ ਆਰਮੀ ਦੇ ਲੋਕ ਆ ਬਿਲਕੁਲ ਕਿਸੇ ਨੂੰ ਪਤਾ ਨਹੀਂ। ਮੈਂ ਰਾਹੁਲ ਗਾਂਧੀ ਹੁਣਾਂ ਦੀ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ, ਉਹ ਕਹਿੰਦੇ ਕਿ ਇਸ ਚੀਜ਼ ਤੇ ਇੱਕ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਸਿਰਫ ਪਹਿਲੇ 5 ਬੰਦਿਆਂ ਨੂੰ, ਇੱਕ ਪ੍ਰਧਾਨ ਮੰਤਰੀ ਸਾਹਿਬ ਅਮਿਤ ਸ਼ਾਹ ਹੋਣੀ, NSA ਤੇ ਜਿਹੜੇ 에ਅਰ ਚੀਫ ਆ, ਇਹ 4 ਤੋਂ 5 ਬੰਦਿਆਂ ਨੂੰ ਇਸ ਚੀਜ਼ ਦੀ ਜਾਣਕਾਰੀ ਹੋ ਸਕਦੀ ਆ। ਇਹ ਜਦੋਂ ਜਾਣਕਾਰੀ ਇੱਥੇ ਅਰਨਬ ਗੋਸਵਾਮੀ ਤੱਕ ਪਹੁੰਚਦੀ ਹੈ ਤੇ ਜਾਣਕਾਰੀ ਦਾ ਵਿਸ਼ਾ, ਇਹ ਜਿਹੜਾ ਜਾਂਚ ਦਾ ਵਿਸ਼ਾ ਹੈ ਕਿ ਐਡੀ ਵੱਡੀ ਜਿਹੜੀ ਨੈਸ਼ਨਲ ਸਿਕਿਉਰਿਟੀ ਦੀ ਐਡਾ ਵੱਡਾ ਮੈਟਰ ਆ, ਉਹ ਇਸ ਬੰਦੇ ਨੂੰ ਕਿਵੇਂ ਪਤਾ ਲੱਗ ਗਿਆ। ਹੁਣ ਜੇ ਉਹ ਗੱਲ 23 ਤਰੀਕ ਨੂੰ ਜੇ ਪਾਕਿਸਤਾਨ ਨੂੰ ਪਤਾ ਲੱਗ ਜਾਂਦੀ, ਬਿਲਕੁਲ ਤੁਸੀਂ ਹੈਰਾਨ ਹੋਵੋਗੇ ਕਿ ਪਾਕਿਸਤਾਨ ਦੀ ਜਿਹੜੀ 에ਅਰ ਫੋਰਸ ਆ ਉਹ ਸਾਡੇ ਨਾਲੋਂ ਵੀ ਜੇ ਵੱਡੀ ਨਹੀਂ ਤਾਂ ਸਾਡੇ ਬਰਾਬਰ ਦੀ ਹੈ। ਅਸੀਂ 에ਅਰ ਸਟ੍ਰਾਈਕ ਦੇ ਵਿੱਚ ਬਹੁਤ ਪਛੜੇ ਆ ਉਹਨਾਂ ਤੋਂ, ਉਹਨਾਂ ਦੇ ਕੋਲ ਕਾਫੀ ਮਿਕਦਾਰ ਦੇ ਵਿੱਚ ਵਧੀਆ ਜਹਾਜ਼ ਵੀ ਹੈਗੇ ਆ। ਦਲਜੀਤ ਜੀ ਜੇ ਬਰਾਬਰ ਨਾ ਵੀ ਹੋਵੇ ਪਰ ਜੇ ਉਸ ਚੀਜ਼ ਨੂੰ ਪਹਿਲਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਤੇ ਜਿਹੜੇ ਉੱਥੇ ਹਮਲਾ ਕਰਨ ਜਾਂਦੇ ਘੱਟੋ ਘੱਟ ਉਹ ਤਾਂ ਵਾਪਸ ਨਹੀਂ ਆਉਂਦੇ, ਉਹਨਾਂ ਦੀਆਂ ਵੀ ਜਾਨਾਂ ਜਾਂਦੀਆਂ। ਤੇ ਦੂਸਰਾ ਇਹ ਵੀ ਹੋ ਸਕਦਾ ਕਿ ਉਹ ਤੋਂ ਜੰਗ ਵੱਡੀ ਛਿੜ ਜਾਂਦੀ। 26 ਤਰੀਕ ਨੂੰ ਇਹ ਪਹਿਲਾ ਅਟੈਕ ਹੁੰਦਾ, ਬਚ ਕੇ ਆ ਜਾਂਦੇ ਆ। 27 ਤਰੀਕ ਨੂੰ ਨਹੀਂ ਜਹਾਜ਼ ਡਿੱਗ ਲਿਆ, ਬਿਲਕੁਲ ਦੂਜੇ ਦਿਨ, ਜਿਹਦੇ ਵਿੱਚ ਕਿ ਅਭਿਨੰਦਨ ਫੜਿਆ, ਅਭਿਨੰਦਨ ਸਾਨੂੰ ਯਾਦ ਹੋਣਾ, ਅਭਿਨੰਦਨ ਨੂੰ ਕੈਦ ਕੀਤਾ। ਉਸ ਤੋਂ ਬਾਅਦ ਵੀ ਇਹ ਦੇਖੋ ਖੁਸ਼ ਹੋ ਰਿਹਾ ਵੀ ਇਹ ਤੋਂ ਬਾਅਦ ਦੇਖੋ ਹੁਣ ਚੈਟ ਫਿਰ ਇਹ ਆਪ ਹੀ ਦੱਸ ਰਿਹਾ 26 ਜਦੋਂ ਇਹ ਉਧਰੋਂ ਅਟੈਕ ਚੱਲਦਾ ਫਿਰ ਇਹ ਦੱਸਦਾ ਕਿ ਜੰਮੂ ਕਸ਼ਮੀਰ ਦੇ ਵਿੱਚ 2 ਮਾਰਚ ਨੂੰ ਸੁਸ਼ਮਾ ਸਵਰਾਜ ਜਾ ਰਹੀ ਆ। ਫਿਰ ਧਾਰਾ 370 ਤੇ 35 ਜਿਹੜੀ ਕਿ 5 ਅਗਸਤ ਨੂੰ ਪਾਰਲੀਮੈਂਟ ਦੇ ਵਿੱਚ ਅਨਾਉਂਸ ਕੀਤੀ ਜਾਂਦੀ ਆ। ਇਹ ਪਹਿਲਾਂ ਹੀ ਪਾਰਥੋ ਦਾਸ ਗੁਪਤਾ ਨੂੰ ਦੱਸ ਰਿਹਾ ਆ ਕਿ ਉੱਥੇ ਬਹੁਤ ਵੱਡਾ ਕੁਝ ਹੋਣ ਜਾ ਰਿਹਾ, ਨਾਲ ਇੱਕ ਗਾਣਾ ਉੱਥੇ ਗਾ ਕੇ ਦੱਸ ਰਿਹਾ ਆ ਗਜਬ ਕਾ ਹੈ ਦਿਨ। ਬਿਲਕੁਲ ਕੱਲੇ ਕਰੈਕਟਰ ਦਾ ਨਾਂ ਲੈਂਦਾ ਵੀ ਉਮਰ ਜਿਹੜਾ ਉਹ ਵੀ ਅੰਦਰ ਰਹੇਗਾ ਵੀ ਜੇਲ੍ਹ ਦੇ, ਉਹ ਕਹਿੰਦਾ ਜੇਲ੍ਹ ਦੇ ਵਿੱਚ, ਕਹਿੰਦਾ ਬਸ ਦੇਖੀ ਚਲੋ। ਫਿਰ ਇੱਕ ਉਹਦੇ ਵਿੱਚ ਲਾਈਨ ਆ ਮਜ਼ਾ ਆ ਰਹਾ ਹੈ, ਬੋਰੇ ਉਹ ਅਮਿਤ ਸ਼ਾਹ ਦਾ ਨਾਂ ਲੈ ਕੇ ਪਾਉਂਦਾ। ਉਤੋਂ ਇਹ ਪ੍ਰਸਿੱਧ ਹੁੰਦਾ ਕਿ ਤੁਸੀਂ ਐਡੀ ਵੱਡੇ ਜਿਹੜੇ ਬਹੁਤ ਨੁਕਤੇ ਜਿਹੜੇ ਕਿ ਬੜੇ ਗੁਪਤ ਰਹਿਣੇ ਚਾਹੀਦੇ ਆ ਇੱਕ ਸਿਵਲ ਬੰਦੇ ਨੂੰ ਕਿਉਂ ਪਤਾ। ਬਿਲਕੁਲ ਹਾਈ ਲੈਵਲ ਦੀ ਇੰਟੈਲੀਜੈਂਸ ਜਿਹੜੀ ਹਾਈ ਲੈਵਲ, ਇਹਦੇ ਲਈ ਇਹਦੇ ਨਾਲ ਜ਼ਰੂਰ ਸਿੱਧ ਹੁੰਦਾ ਕਿ ਇਹ ਉਹਨਾਂ ਦਾ ਖਾਸ ਬੰਦਾ ਜਿਹਦੇ ਨਾਲ ਕਿ ਸਿਕਿਉਰਿਟੀ ਇੱਕ ਪਾਸੇ ਤਾਂ ਅਸੀਂ ਕਹਿੰਦੇ ਆ ਕਿ ਗਦਾਰੀ, ਇਹ ਗਦਾਰੀ ਹੁੰਦੀ ਆ ਕਿ ਤੁਸੀਂ ਸੌਹਾਂ ਚੱਕਦੇ ਆ। ਹਰ ਲੀਡਰ ਨੂੰ, ਹਰ ਜਿਹੜਾ ਬੰਦਾ ਸਰਕਾਰੀ ਜੌਬ ਕਰਦਾ ਉਹ ਪਹਿਲੇ ਦਿਨ ਆਪਣੀ ਸਹੁੰ ਚੁੱਕਦਾ। ਜਿਹੜਾ ਅੱਜ ਜੋ ਬਾਈਡਨ ਦੀ ਵੀ ਆਪਾਂ ਗੱਲ ਕਰਦੇ ਹਾਂ, ਉਹ ਸਹੁੰ ਕੀ ਹੁੰਦੀ ਆ? ਸਹੁੰ ਇਹ ਨਹੀਂ ਹੁੰਦੀ ਵੀ ਮੈਂ ਜੀ ਸਹੁੰ ਖਾ ਲਾਂ ਮੈਂ ਬਣ ਲੱਗਾ। ਸਹੁੰ ਦਾ ਮਤਲਬ ਇਹ ਹੁੰਦਾ ਕਿ ਮੈਂ ਜਿਹੜੇ ਭੇਤ ਆ ਉਹ ਕਦੀ ਖੋਲੂੰਗਾ ਨਹੀਂ। ਇਹ ਸਹੁੰ ਹੁੰਦੀ ਆ ਕਿ ਮੈਂ ਜਿਹੜੇ ਸਰਕਾਰੀ ਭੇਦ ਹੋਣਗੇ, ਜਿਹੜੇ ਸਰਕਾਰ ਦੇ ਹੱਕ ਦੇ ਵਿੱਚ ਹੋਣਗੇ, ਸਰਕਾਰ ਦੇ ਲੋਕਾਂ ਦੇ ਹੱਕ ਦੇ ਵਿੱਚ ਹੋਣਗੇ, ਮੈਂ ਉਹ ਭੇਦ ਆਪਣੀ ਮੌਤ ਤੱਕ ਆਪਣੇ ਅੰਦਰ ਰੱਖੂੰਗਾ। ਮੈਂ ਆਪਣੇ ਘਰਦਿਆਂ ਨੂੰ ਵੀ ਨਹੀਂ ਉਹ ਗੱਲ ਦੱਸੂ। ਇਹ ਸਹੁੰ ਹੁੰਦੀ ਆ। ਤੇ ਇਹ ਜਿਹੜੇ ਲੋਕ ਆ ਜਿਹੜੇ ਅਸੀਂ ਇੱਕ ਪਾਸੇ ਕਹਿੰਦੇ ਆ, ਗੱਲ ਤੇ ਨਾ ਪੰਜਾਂ ਤੋਂ ਲੀਕ ਹੋਈ ਆ,
ਜੇ ਹੁਣ ਦੇਖੀਏ ਕਿ ਅਰਨਬ ਗੋਸਵਾਮੀ ਦੀ ਅੱਜ ਤੱਕ ਕਿਸੇ ਮਿਲਟਰੀ ਵਾਲੇ ਨਾਲ ਤਾਂ ਕਦੀ ਕੋਈ ਆਈ ਨਹੀਂ ਵੀ ਉਹਦੇ ਨਾਲ ਇਹਦਾ ਕੋਈ ਸੰਬੰਧ ਆ। ਜਦੋਂ ਵੀ ਇਹਦੇ ਸੰਬੰਧ ਆਉਂਦੇ ਆ ਉਹ ਆਮ ਲੋਕਾਂ ਦੇ ਨਾਲ ਜਾਂ ਸਰਕਾਰੀ ਜਿਹੜੇ ਲੀਡਰ ਆ ਉਹਨਾਂ ਦੇ ਨਾਲ ਆਉਂਦੇ ਆ। ਈਵਨ ਕਿ ਇਸੇ ਚੈਟ ਦੇ ਵਿੱਚ ਲਿਖ ਰਿਹਾ ਅਜੀਤ ਡੋਭਾਲ ਨੂੰ ਕਹਿੰਦਾ ਮੈਂ ਮਿਲਣ ਜਾ ਰਿਹਾ, ਜਿਹੜਾ ਕਿ ਇੱਕ ਆਮ ਪੱਤਰਕਾਰ ਹੀ ਆ ਇਹ। ਇੱਕ ਪੱਤਰਕਾਰ ਤਾਂ ਆਮ ਪੱਤਰਕਾਰ ਹੁੰਦਾ, ਉਹਦੀ ਤਾਂ ਹੈਗਾ ਉਹ ਐਡਾ ਚੀਫ। ਮੇਰੇ ਖਿਆਲ ਨਾਲ ਦਲਜੀਤ ਜਿਸ ਤਰੀਕੇ ਦੀ ਇਹਦੀ ਗੱਲਬਾਤ ਹੁੰਦੀ ਹੈ ਇਹ ਆਮ ਨਹੀਂ ਹੈ, ਆਮ ਤੋਂ ਵੱਖਰਾ ਹੈ। ਜਿਸ ਤਰੀਕੇ ਨਾਲ ਰੌਲਾ ਪਾਉਂਦਾ ਆ, ਆਮ ਪੱਤਰਕਾਰ ਇਸ ਤਰੀਕੇ ਨਾਲ ਪੈਂਦੇ ਨਹੀਂ ਕਿ ਜਿਨ੍ਹਾਂ ਨੂੰ ਪਹਿਲਾਂ ਬੁਲਾਉਂਦਾ ਉਹਨਾਂ ਨੂੰ ਬਾਅਦ ਚੋਂ ਉਹਨਾਂ ਨਾਲ ਹੀ ਲੜਦਾ ਆ। ਮੈਨੂੰ ਲੱਗਦਾ ਮਾਨਸਿਕ ਸੰਤੁਲਨ ਨਹੀਂ, ਉਹ ਬੋਲਣਾ ਹੀ ਨਹੀਂ ਦਿੰਦਾ। ਲੜਦਾ ਤਾਂ ਇੱਕ ਪਾਸੇ ਹੁੰਦਾ, ਇੱਕ ਤਾਂ ਇਹ ਹੁੰਦਾ ਵੀ ਉਹ ਬੋਲਣ ਦਾ ਟਾਈਮ ਹੀ ਨਹੀਂ ਦਿੰਦਾ ਕਿਸੇ ਨੂੰ। ਤੇ ਦੂਜਾ ਇਹ ਆ ਕਿ ਮੈਂ ਮੁੰਬਈ ਪੁਲਿਸ ਵਾਲਿਆਂ ਨੂੰ ਵੀ ਸਲੂਟ ਕਰਦਾ, ਕਿਉਂਕਿ ਪਹਿਲਾਂ ਮੈਨੂੰ ਇਹ ਲੱਗਦਾ ਸੀ ਕਿ ਸ਼ਾਇਦ ਇਹ ਇੱਕ ਰਾਜਨੀਤਿਕ ਹੋ ਸਕਦਾ ਸਟੰਟ, ਕਿਉਂਕਿ ਜਦੋਂ ਦੀ ਸ਼ਿਵ ਸੈਨਾ ਦੇ ਨਾਲ ਇਹਨਾਂ ਦੀ ਭਾਈਵਾਲੀ ਵਿਗੜੀ ਆ ਬੀਜੇਪੀ ਵਾਲਿਆਂ ਦੇ ਨਾਲ, ਤੇ ਉਦੋਂ ਦਾ ਹੋ ਸਕਦਾ ਕਿ ਪੱਤਰਕਾਰਾਂ ਨੂੰ ਟਾਰਗੇਟ ਕਰ ਲਿਆ ਜਾਂਦਾ। ਆਪਾਂ ਇਸ ਪਹਿਲਾਂ ਇਹ ਵਿਸ਼ਾ ਰੱਖ ਸਕਦੇ ਹਾਂ। ਪਰ ਆ ਵਾਇਰਲ ਹੋਣ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਕੰਮ ਕੀਤਾ ਆ ਮੁੰਬਈ ਪੁਲਿਸ ਨੇ, ਖਾਸ ਤੌਰ ਦੇ ਉੱਤੇ ਜਦੋਂ ਇਦਾਂ ਦਾ ਪ੍ਰੈਸ਼ਰ, ਜਦੋਂ ਅੱਜ ਇੱਕ ਸੈਂਟਰ ਸਰਕਾਰ ਦੇ ਦੁਆਰਾ ਇੱਕ ਫੈਡਰਲ ਸਿਸਟਮ ਬਣਾਇਆ ਜਾ ਰਿਹਾ, ਉਹ ਫਿਲਮਾਂ ਵਾਲਾ ਬਿਲਕੁਲ ਸੀਨ ਬਣਾ ਦਿੱਤਾ ਆ ਵੀ ਜਿਸ ਵੇਲੇ ਸੰਜੇ ਦੱਤ ਵਰਗੇ ਜਾਂ ਅਜੇ ਦੇਵਗਨ ਵਰਗੇ ਗੰਗਾ ਜਲ ਹੁਣੀ ਬਣਦੇ ਆ, ਬਿਲਕੁਲ ਉਸ ਤਰੀਕੇ ਦੇ ਨਾਲ ਖੋਜ ਕੀਤੀ ਹੈ। ਕੋਈ ਛੋਟੀ ਮੋਟੀ ਗੱਲ ਨਹੀਂ, ਆਪਣੀ ਲਾਈਫ ਨੂੰ ਜਿਹੜੇ ਪੁਲਿਸ ਵਾਲਿਆਂ ਨੇ ਇਨਵੈਸਟੀਗੇਸ਼ਨ ਵੀ ਕੀਤੀ ਆ। ਅਜੇ ਤੱਕ ਇਹ ਉਹ ਤਾਂ ਵੱਖਰੀ ਗੱਲ ਹੈਗੀ ਆ ਵੀ ਉਹਨਾਂ ਨੇ ਜੇ ਕੋਰਟ ਦੇ ਵਿੱਚ ਇਹ ਪੇਸ਼ ਕੀਤੀ ਆ, ਦੈਟ ਮੀਨਸ ਕਿ ਉਹਦੇ ਵਿੱਚ ਕੁਛ ਨਾ ਕੁਛ ਰਿਐਲਿਟੀ ਆ। ਬਹੁਤ ਸਾਰੇ ਲੋਕ ਇਹ ਕਹਿਣਗੇ ਕਿ ਇਹ ਫੇਕ ਵੀ ਹੋ ਸਕਦੀ ਆ। ਬਿਲਕੁਲ, ਮੈਂ ਇੱਥੇ ਇਹ ਦੱਸ ਦੇਣਾ ਚਾਹੁੰਦਾ ਕਿ ਅਸੀਂ ਇਹ ਇਲਜ਼ਾਮ ਨਹੀਂ ਲਾ ਰਹੇ ਕਿ ਜਿਹੜੇ ਉਹ 5 ਬੰਦਿਆਂ ਨੂੰ ਪਤਾ ਉਹਨਾਂ ਨੇ ਲੀਕ ਕੀਤੀ ਆ, ਪਰ ਜੇ ਇਹ ਉਹਨਾਂ ਨੇ ਨਹੀਂ ਲੀਕ ਕੀਤੀ ਤੇ ਇਹ ਉੱਥੋਂ ਤੱਕ ਜੇ ਇਸ ਲੈਵਲ ਤੱਕ ਜਿਹੜੀ ਇਸ ਬਰੀਕੀ ਦੀ ਇੰਟੈਲੀਜੈਂਸ ਆ, ਇਹ ਟੌਪ ਸੀਕ੍ਰੇਟ ਹੈ, ਉਸ ਬੰਦੇ ਤੱਕ ਪਹੁੰਚੀ ਕਿੱਦਾਂ ਤੇ ਇਸ ਲੈਵਲ ਤੱਕ ਕਿੱਦਾਂ ਪਹੁੰਚੀ। ਤੇ ਜੇ ਉਹਨਾਂ ਨੇ ਲੀਕ ਨਹੀਂ ਕੀਤੀ ਤਾਂ ਸਰਕਾਰ ਇੰਨੇ ਦਿਨਾਂ ਤੋਂ ਚੁੱਪ ਕਿਉਂ ਆ? ਇਹ 16 ਤਰੀਕ ਤੋਂ ਇਹ ਜਿਹੜੀ ਚੈਟ ਜਿਹੜੀ ਆ ਉਹ ਬਾਹਰ ਆਈ ਹੋਈ ਆ, ਜਿਹੜੇ 500 ਪੰਨਿਆਂ ਦੀ ਇੱਕ ਸਬੂਤ ਦੇ ਤੌਰ ਤੇ ਮੁੰਬਈ ਪੁਲਿਸ ਨੇ ਲਾਈ ਹੋਈ ਆ। ਤੇ ਜਿਹੜੀ ਸਰਕਾਰ ਹੈ ਇਸ ਵੇਲੇ ਚੁੱਪ ਕਿਉਂ ਆ? ਸਰਕਾਰੀ ਏਜੰਸੀਆਂ ਇਸ ਵੇਲੇ ਚੁੱਪ ਕਿਉਂ ਆ? ਐਨ.ਆਈ.ਏ ਨੂੰ ਕਿਸਾਨ ਜਿਹੜੇ ਉਹ ਤਾਂ ਬਹੁਤ ਜਲਦੀ ਦਿਸ ਜਾਂਦੇ ਆ, ਉਹਨੂੰ ਇਹ ਕਿਉਂ ਨਹੀਂ ਦਿਸ ਰਿਹਾ ਕਿ ਇਹਦੇ ਵਿੱਚ ਕਿੰਨੀ ਵੱਡੀ ਜਿਹੜੀ ਆ ਨੈਸ਼ਨਲ ਸਿਕਿਉਰਿਟੀ ਨਾਲ ਇੱਕ ਤਰੀਕੇ ਨਾਲ ਧੋਖਾ ਕੀਤਾ ਗਿਆ। ਕੱਲ ਦਾ ਤੁਸੀਂ ਇਮਰਾਨ ਖਾਨ ਦਾ ਬਿਆਨ ਦੇਖ ਲਓ, ਪਾਕਿਸਤਾਨ ਦੇ ਇਮਰਾਨ ਖਾਨ ਨੇ ਇਹਦੇ ਉੱਤੇ ਕੁਐਸਚਨ ਖੜੇ ਕਰ ਦਿੱਤੇ ਆ। ਇਹਨੂੰ ਮੁੱਦਾ ਜੇ ਇਮਰਾਨ ਖਾਨ ਨੇ ਲੈ ਕੇ ਆਇਆ, ਦੈਟ ਮੀਨਸ ਕਿ ਇਹਨੂੰ ਇੰਟਰਨੈਸ਼ਨਲ ਮੁੱਦਾ ਬਣਾ ਲਿਆ ਕਿ ਇੱਕ ਆਮ ਰਿਪੋਰਟਰ ਨੂੰ ਜੇ ਇਦਾਂ ਦੀਆਂ ਗੱਲਾਂ ਕਿੱਦਾਂ ਪਤਾ ਆ? ਦੈਟ ਮੀਨਸ ਕਿ ਉੱਥੇ ਦਾ ਇੱਕ, ਕਿਉਂਕਿ ਅਰਨਬ ਗੋਸਵਾਮੀ ਇੱਕ ਕਹਿ ਲਓ ਕਿ ਇੱਕ ਪੱਖੀ ਪੱਤਰਕਾਰ ਆ, ਇੱਕ ਪੱਖ ਨੂੰ ਹੀ ਉਹ ਸੁਣਦਾ ਆ, ਤੇ ਉਸ ਪੱਤਰਕਾਰ ਦੇ ਬਾਰੇ ਕੁਐਸਚਨ ਖੜੇ ਕਰਨੇ, ਇਹਦੇ ਨਾਲ ਦਾਗ ਵੀ ਲੱਗਦਾ ਆ ਸਾਡੀ ਸਾਰੀ ਪ੍ਰੈਸ ਨੂੰ। ਕਹਿ ਦਈਏ ਗੋਦੀ ਮੀਡੀਆ ਦਾ ਸਰਮੋਰ ਪੱਤਰਕਾਰ ਤੇ ਉਹ ਵੀ ਝੂਠ ਨਹੀਂ ਹੋਊਗਾ। ਜੀ ਬਿਲਕੁਲ ਜੀ। ਤੇ ਦਲਜੀਤ ਜੀ, ਸੋ ਬਿਲਕੁਲ ਇਸ ਤੋਂ ਬਾਅਦ ਫਿਰ ਇੱਕ ਵਾਰੀ ਅਪੀਲ ਇਹੀ ਹੈ ਕਿ ਜਿਹੜੀਆਂ ਏਜੰਸੀਆਂ ਉਹਨਾਂ ਨੂੰ ਇਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ, ਨਾ ਕਿ ਕਿਸਾਨਾਂ ਨੂੰ ਟਾਰਗੇਟ ਕਰਨਾ ਚਾਹੀਦਾ। ਜਿੱਥੇ ਚੀਜ਼ ਗਲਤ ਹੁੰਦੀ ਹੈ ਉਹਦੇ ਵੱਲ ਬੋਲਣਾ ਚਾਹੀਦਾ। ਤੇ ਦਲਜੀਤ ਜੀ, ਆਪਾਂ ਕਿਸਾਨਾਂ ਦੀ ਗੱਲ ਕਿਸਾਨਾਂ ਵੱਲ ਚੱਲੀਏ ਤਾਂ ਕਿਸਾਨਾਂ ਦੇ ਜਿਹੜੀ 26 ਮਾਰਚ ਨੂੰ ਟਰੈਕਟਰ ਰੈਲੀ ਹੋਣ ਜਾ ਰਹੀ ਆ, ਉਹਦੇ ਲਈ ਦਿੱਲੀ ਪੁਲਿਸ ਨੇ ਜਿਹੜੀ ਪਟੀਸ਼ਨ ਪਾਈ ਸੀ ਉਹਦੀ ਅੱਜ ਸੁਣਵਾਈ ਸੀ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ। ਉਹਦੇ ਵਿੱਚ ਜਿਹੜੇ ਦਿੱਲੀ ਪੁਲਿਸ ਨੂੰ ਝਟਕਾ ਲੱਗਾ ਕਿਉਂਕਿ ਸੁਪਰੀਮ ਕੋਰਟ ਨੇ ਕਿਸਾਨਾਂ ਦਾ ਸਾਥ ਦਿੱਤਾ। ਉਹਨਾਂ ਨੇ ਕਿਹਾ ਕਿ ਇਹ ਦਿੱਲੀ ਪੁਲਿਸ ਦਾ ਮਸਲਾ ਆ, ਜਿਹੜੀ ਕਾਨੂੰਨ ਵਿਵਸਥਾ ਆ ਉਹਦਾ ਧਿਆਨ ਦਿੱਲੀ ਪੁਲਿਸ ਨੂੰ ਖੁਦ ਰੱਖਣਾ ਚਾਹੀਦਾ। ਕੀ ਕਹਿਣਾ ਚਾਹੋਗੇ? ਜੇ ਦਿੱਲੀ ਪੁਲਿਸ ਆਮ ਆਦਮੀ ਪਾਰਟੀ ਦੇ ਅੰਡਰ ਹੁੰਦੀ ਜਾਂ ਪੂਰਨ ਸਟੇਟ ਦੇ ਤੌਰ ਦੇ ਉੱਤੇ ਕੰਮ ਕਰਦੀ ਹੁੰਦੀ, ਫਿਰ ਸ਼ਾਇਦ ਉਹ ਸੁਪਰੀਮ ਕੋਰਟ ਨਾ ਜਾਂਦੇ। ਫਿਰ ਸੈਂਟਰ ਸਰਕਾਰ ਨੇ ਸਿੱਧਾ ਹੀ ਕਹਿ ਦੇਣਾ ਸੀ ਕਿ ਅਰਵਿੰਦ ਜਿਹੜਾ ਆਪਣੇ ਕੇਜਰੀਵਾਲ, ਇਹ ਵੀ ਅਰਵਿੰਦ ਕੇਜਰੀਵਾਲ, ਇਹਨੂੰ ਕਹਿ ਦੇਣਾ ਸੀ ਵੀ ਤੂੰ ਆਪ ਡੀਲ ਕਰ। ਜਿੱਦਾਂ ਮੋਦੀ ਸਾਹਿਬ ਨੇ ਜਿੰਨਾ ਚਿਰ ਤਾਂ ਪਹਿਲਾਂ ਰੱਖਿਆ ਕਿ ਲੋਕਡਾਊਨ ਲਾ ਦੋ, ਜਿੰਨਾ ਚਿਰ ਕੋਈ ਕੇਸ ਨਹੀਂ ਆ ਰਿਹਾ ਸੀ, ਇੱਕਾ ਦੁੱਕਾ ਬਾਹਰੋਂ ਆ ਰਿਹਾ ਸੀ, ਉਸ ਵੇਲੇ ਤੱਕ ਲਾਈਵ ਹੁੰਦੇ ਸੀ, ਥਾਲੀਆਂ ਵਜਾਉਂਦੇ ਸੀ ਵੀ ਮੈਂ ਹੀ ਰੋਕਿਆ ਕਰੋਨਾ। ਜਦੋਂ ਹੱਥੋਂ ਬਾਹਰ ਹੋ ਗਿਆ ਉਹਨਾਂ ਨੇ ਕਹਿਤਾ ਜੀ ਇਹ ਸਟੇਟਸ ਦਾ ਵਿਸ਼ਾ ਹੈ, ਬਿਲਕੁਲ ਸਟੇਟ ਜ਼ਿੰਮੇਵਾਰ ਆ, ਸੈਂਟਰ ਕੋਈ ਜ਼ਿੰਮੇਵਾਰ ਨਹੀਂ। ਜਿੰਨਾ ਚਿਰ ਤੱਕ ਉਹ ਕੰਟਰੋਲ ਦੇ ਵਿੱਚ ਰਿਹਾ ਉਹਨਾਂ ਚਿਰ ਤਾਂ ਸਰਕਾਰ ਹੀ ਕਹਿੰਦੀ ਰਹੀ ਨਹੀਂ ਜੀ ਸਰਕਾਰ, ਸੈਂਟਰ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਆ, ਅਸੀਂ ਆਹ ਕਰਦੇ ਹਾਂ। ਬਿਲਕੁਲ ਉਸ ਤਰੀਕੇ ਦੇ ਨਾਲ ਜਦੋਂ ਹੁਣ ਮੋਦੀ ਸਾਹਿਬ ਹੁਣਾਂ ਦਾ ਦਾਅਵਾ ਸੀ ਦਲਜੀਤ ਜੀ ਕਿ ਅਸੀਂ 21 ਦਿਨਾਂ ਦੇ ਵਿੱਚ ਜਿਹੜਾ ਕਰੋਨਾ ਤੇ ਨਿਜਾਤ ਪਾ ਲੈਣੀ ਆ। ਬਿਲਕੁਲ 21 ਦਿਨ ਤਾਂ ਉਹਨਾਂ ਨੇ ਕੱਢ ਲਏ ਸੀ, ਉਸ ਤੋਂ ਬਾਅਦ ਇਹ ਖਲਾਰਾ ਜ਼ਿਆਦਾ ਪਿਆ। ਤੇ ਉਸ ਤੋਂ ਬਾਅਦ ਹੁਣ ਜਦੋਂ ਸੁਪਰੀਮ ਕੋਰਟ 'ਚ ਇਸ ਕਰਕੇ ਜਾਣਾ ਪਿਆ ਕਿ ਜਿਹੜੀ ਇਹ ਪੁਲਿਸ ਆ ਇਹ ਵੀ ਸਿੱਧੀ ਡੀਲ ਕਰਦੀ ਆ ਅਮਿਤ ਸ਼ਾਹ ਹੋਮ ਮਿਨਿਸਟਰ ਨੂੰ, ਇਸ ਕਰਕੇ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਸੁਪਰੀਮ ਕੋਰਟ ਦਾ ਸਹਾਰਾ ਲਓ। ਜੇ ਸੁਪਰੀਮ ਕੋਰਟ ਕਹਿੰਦੀ ਆ ਵੀ ਤੁਹਾਨੂੰ ਇਜਾਜ਼ਤ ਨਹੀਂ, ਉਹਦੇ ਵਿੱਚ ਬਹੁਤ ਪੱਖੀ ਦਿੱਤੇ ਗਏ ਦਲੀਲਾਂ। ਉਹਦੇ ਵਿੱਚ ਇਹ ਵੀ ਕਿਹਾ ਕਿ ਖਾਲਿਸਤਾਨੀ, ਵੀ ਇੱਕ ਪਾਸੇ ਇਹ ਵੀ ਕਿਹਾ ਗਿਆ ਕਿ ਇਹਨੂੰ ਪਾਕਿਸਤਾਨ ਤੋਂ ਫੰਡਿੰਗ ਹੋ ਰਹੀ ਹੈ ਇਸ ਕਿਸਾਨ ਅੰਦੋਲਨ ਨੂੰ।
ਅੱਜ ਤੱਕ ਤੁਹਾਨੂੰ ਇਹ ਤਾਂ ਪਤਾ ਲੱਗ ਗਿਆ ਵੀ ਪਾਕਿਸਤਾਨ ਤੋਂ ਇਹ ਫੰਡਿੰਗ ਹੋ ਰਹੀ ਹੈ, ਪਰ ਤੁਹਾਨੂੰ ਅੱਜ ਤੱਕ ਇਹ ਨਹੀਂ ਪਤਾ ਲੱਗਾ ਕਿ ਆ ਪੁਲਵਾਮਾ ਦੇ ਵਿੱਚ ਕਾਂਡ ਹੋਇਆ, RDX ਇੰਨਾ ਜ਼ਿਆਦਾ ਆਇਆ ਜੀ, ਉਹ ਇੰਨੇ ਕਿਲੋਗ੍ਰਾਮ RDX ਪਾਕਿਸਤਾਨ ਤੋਂ ਆਇਆ, ਕਿੱਥੋਂ ਆਇਆ, ਤੁਹਾਡੀ ਤੱਕ ਉਹ ਇਨਵੈਸਟੀਗੇਸ਼ਨ ਨਹੀਂ ਹੋਈ। ਤੁਹਾਡੇ ਕੋਲ ਇਹ ਝੱਟ ਇਨਵੈਸਟੀਗੇਸ਼ਨ ਹੋ ਗਈ ਬਿਨਾਂ ਕਿਸੇ ਪ੍ਰੂਫ ਤੋਂ ਕਿ ਉੱਥੋਂ ਆ ਰਿਹਾ ਫੰਡ ਜੀ। ਇਸ ਕਰਕੇ ਹੁਣ ਸੁਪਰੀਮ ਕੋਰਟ ਨੇ ਵੀ ਸ਼ਾਇਦ ਇਹ ਬਹੁਤ ਵਧੀਆ ਡਿਸੀਜਨ ਦਿੱਤਾ, ਕਿਉਂਕਿ ਇਹਦੇ ਨਾਲ ਹੁਣ ਸੁਪਰੀਮ ਕੋਰਟ ਨੂੰ ਪਤਾ ਵੀ ਜਿਸ ਤਰੀਕੇ ਦੇ ਨਾਲ ਫੈਸਲਿਆਂ ਦੇ ਉੱਤੇ ਪ੍ਰਤੀਕਰਮ ਆਏ ਆ ਜੀ, ਖਾਸ ਤੌਰ ਦੇ ਉੱਤੇ ਲੋਕਾਂ ਦੇ, ਆਮ ਲੋਕਾਂ ਦੇ, ਇੱਕ ਤਾਂ ਹੁੰਦੇ ਕਿ ਲੀਡਰਸ ਕੁਛ ਕਰਦੇ ਆ, ਰਿਐਕਸ਼ਨਸ ਦਿੰਦੇ ਆ, ਪਰ ਆਮ ਲੋਕਾਂ ਦੇ ਜਿੱਦਾਂ ਦੇ ਪ੍ਰਤੀਕਰਮ ਆਏ ਆ, ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਤੁਸੀਂ ਕਾਰਜਪਾਲਕ ਆ, ਤੁਹਾਡਾ ਕੰਮ ਆ। ਬਿਲਕੁਲ ਪਿਛਲੀ ਵੀ ਪੇਸ਼ੀ ਵਿੱਚ ਉਹਨਾਂ ਨੇ ਇਹੀ ਕਿਹਾ ਸੀ ਕਿ ਸਾਨੂੰ ਹੁਣ ਇਹ ਦੱਸਣਾ ਪਊਗਾ ਕਿ ਪੁਲਿਸ ਵਾਲਿਆਂ ਦੇ ਕੰਮ ਕੀ ਆ ਜੀ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਕੀ ਕੰਮ ਆ। ਤੁਸੀਂ ਦੇਖੋ ਤੁਹਾਡੀ ਵਿਵਸਥਾ ਕਿਸ ਤਰੀਕੇ ਦੀ ਆ। ਹੁਣ ਜੇ ਪੁਲਿਸ ਵਾਲੇ ਰੋਕਦੇ ਆ, ਬੈਰੀਗੇਟ ਲਾਉਂਦੇ ਆ, ਉਹਦੇ ਨਾਲ ਵਿਰੋਧ ਦੇ ਵਿੱਚ ਸੈਂਟਰ ਦੇ ਨਾਲ ਸਿੱਧਾ ਟਕਰਾਅ ਹੁੰਦਾ। ਪਰ ਦਲਜੀਤ ਜੀ, ਜਦੋਂ ਕਿਸਾਨਾਂ ਵੱਲੋਂ ਵਾਰ-ਵਾਰ ਕਿਸਾਨੀ ਆਗੂਆਂ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਜਿਹੜਾ ਅਸੀਂ ਇੱਕ ਰਿੰਗ ਰੋਡ ਤੇ ਇੱਕ ਮਾਰਚ ਕਰਨਾ, ਕਿਉਂਕਿ 26 ਜਨਵਰੀ ਇਹ ਸਾਡਾ ਦੇਸ਼ ਆ, ਅਸੀਂ ਤਿਰੰਗਾ ਲਾ ਕੇ ਗਣਤੰਤਰ ਦਿਵਸ ਅਸੀਂ ਵੀ ਮਨਾਉਣਾ, ਕਿਸਾਨਾਂ ਦਾ ਵੀ ਉਨਾ ਹੀ ਹੱਕ ਆ, ਕੋਈ ਉੱਥੇ ਹੁੱਲੜਬਾਜ਼ੀ ਨਹੀਂ ਹੋਊਗੀ, ਕੋਈ ਉੱਥੇ ਜਿਹੜੀ ਅਨਲॉफुल ਐਕਟੀਵਿਟੀ ਕੋਈ ਨਹੀਂ ਹੋਊਗੀ, ਕਾਨੂੰਨ ਵਿਵਸਥਾ ਨੂੰ ਕਿਸੇ ਵੀ ਤਰੀਕੇ ਨਾਲ ਕੋਈ ਢਾਹ ਨਹੀਂ ਲਾਈ ਜਾਊਗੀ, ਫਿਰ ਦਿੱਲੀ ਪੁਲਿਸ ਨੂੰ ਇੰਨਾ ਜ਼ਿਆਦਾ ਇਸ ਚੀਜ਼ ਦਾ ਫਿਕਰ ਕਿਉਂ ਆ? ਕਿਉਂ ਉਹਦਾ ਜਿਹੜੀ ਕੋਸ਼ਿਸ਼ ਆ ਉਹ ਕਿਸਾਨ ਵਰਸਸ ਕੋਰਟ ਕਰਨ ਦੀ ਆ? ਉਹਦਾ ਕਾਰਨ ਇਹ ਹੈ ਕਿ ਸੰਵਿਧਾਨ ਲਾਗੂ ਹੋਇਆ 1950 ਦੇ ਵਿੱਚ, 26 ਜਨਵਰੀ ਨੂੰ ਗਣਤੰਤਰ ਦੇ ਤੌਰ ਦੇ ਉੱਤੇ ਮਨਾਇਆ ਜਾਂਦਾ, ਪਰ ਅਸਲ ਦੇ ਵਿੱਚ ਇਹ ਹਥਿਆਰਾਂ ਦੀ ਨੁਮਾਇਸ਼ ਹੁੰਦੀ ਆ ਜੀ। ਹਰ ਦੇਸ਼ ਨੁਮਾਇਸ਼ ਕਰਦੇ ਆਪਣੇ ਆਪਣੇ ਹਥਿਆਰਾਂ ਦੀ ਕਿ ਅਸੀਂ ਕੀ ਨਵੀਂ ਟੈਕਨੋਲੋਜੀ ਲਿਆਂਦੀ ਆ, ਕੀ ਸਾਡਾ ਕੰਮ ਹੈਗਾ। ਉਹਦੇ ਵਿੱਚ ਵੱਖਰੇ ਵੱਖਰੇ ਨੇਸ਼ਨਸ ਦੇ ਆਗੂ ਸੱਦੇ ਜਾਂਦੇ ਆ ਕਿ ਸਾਡੇ ਕੋਲ ਆ ਵੀ ਆ, ਸਾਡੇ ਆਪਣੀ ਤਾਕਤ ਦੀ ਸਮਰੱਥਾ ਹੀ ਦਿਖਾਈ ਜਾਂਦੀ ਹੈ। ਹੁਣ ਇੱਕ ਪਾਸੇ ਤੁਸੀਂ ਆਪਣੀ ਤਾਕਤ ਦਿਖਾਉਂਦੇ ਆ, ਤੁਸੀਂ ਇਹ ਦੱਸਦੇ ਆ ਕਿ ਸਾਡੇ ਕੋਲ ਅਗਨੀ ਮਿਜ਼ਾਈਲ ਆ ਜਿਹੜੀ ਕਿ ਇੰਟਰਕੰਟੀਨੈਂਟਲ ਮਿਜ਼ਾਈਲ ਹੈਗੀ ਆ, ਦੂਜੇ ਪਾਸੇ ਤੁਸੀਂ ਦੱਸਦੇ ਆ ਵੀ ਸਾਡੇ ਕੋਲ ਬ੍ਰਹਮੋਸ ਵੀ ਹੈਗੀ ਆ ਜੀ, ਉਹ ਵੀ ਸਾਡੇ ਕੋਲ ਬਹੁਤ ਵਧੀਆ ਹੈਗੀ ਆ। ਫਿਰ ਤੁਸੀਂ ਆਪਣੇ ਤੇਜਸ ਜਿਹੜੇ ਕਿ ਸਵਦੇਸ਼ੀ ਬਣਾਏ ਹੋਏ ਆ 에ਅਰਕ੍ਰਾਫਟ, ਉਹ ਵੀ ਤੁਸੀਂ ਕਰਦੇ ਆ। ਹੁਣ ਤੁਸੀਂ ਰਫਾਲ ਵੀ ਦਿਖਾਉਣਾ ਸੀ ਕਿ ਉਹ ਵੀ ਅਸੀਂ ਜੀ ਲਿਆਂਦਾ ਫਰਾਂਸ ਦੇ ਕੋਲੋਂ। ਅਸੀਂ ਸਾਡੀ ਆ ਦੇਖੋ ਆਰਮੀ, ਦੇਖੋ ਕਿੱਦਾਂ ਸਾਡੇ ਆਰਮੀ ਕਿੰਨਾ ਜ਼ਿਆਦਾ ਡਿਸਪਲਿਨ ਆ, ਕਿੱਡੀ ਵੱਡੀ ਸਾਡੀ ਆਰਮੀ ਆ, ਕਿੱਡੇ ਵੱਡੇ ਵੱਡੇ ਸਾਡੇ ਕੋਲ ਟੈਂਕ ਆ, ਉਹਦੇ ਵਿੱਚ ਸਾਰੇ ਲੋਕਾਂ ਦੀਆਂ ਨਜ਼ਰਾਂ ਹੁੰਦੀਆਂ, ਖਾਸ ਤੌਰ ਤੇ ਹਰ ਇੱਕ ਦੇਸ਼ ਦੀ ਸਿਕਿਉਰਿਟੀ ਕੌਂਸਲ ਦੀਆਂ। ਇਹ ਡਰਾਉਣਾ ਹੀ ਹੁੰਦਾ ਇੱਕ ਤਰੀਕੇ ਦੇ ਨਾਲ। ਇਹ ਅੱਜ ਤੱਕ ਆਪਾਂ ਜੇ ਕਹੀਏ ਕਿ ਦੂਜਾ ਦੇਸ਼ ਅਟੈਕ, ਜੇ ਉਹਨਾਂ ਨੂੰ ਪਤਾ ਹੋਵੇ ਫਲਾਨਾ ਦੇਸ਼ ਵੀਕ ਆ ਤਾਂ ਉਹ ਝੱਟ ਅਟੈਕ ਕਰਦੇ ਨੇ। ਹਰ ਦੇਸ਼ ਆਪਣੀ ਆਪਣੀ ਸਮਰੱਥਾ ਦੇ ਅਨੁਸਾਰ ਦਿਖਾਉਂਦਾ ਆ। ਤੁਸੀਂ ਨਾਰਥ ਕੋਰੀਆ, ਸਾਊਥ ਕੋਰੀਆ, ਚਾਈਨਾ, ਜਿੱਥੇ ਮਰਜ਼ੀ ਦੀ ਗੱਲ ਕਰ ਲਓ। ਹੁਣ ਇੱਕ ਪਾਸੇ ਤੁਸੀਂ ਆਪਣੀ ਐਡੀ ਵੱਡੀ ਤੁਸੀਂ ਦਿਖਾਉਂਦੇ ਆ ਸਮਰੱਥਾ, ਦੂਜੇ ਪਾਸੇ ਇੱਕ ਗਰੀਬ ਕਿਸਾਨ ਟਰੈਕਟਰ ਦਾ ਮੋਹਲਾ ਮਗਰਾਟ ਹੋਵੇ ਨਾ ਹੋਵੇ, ਉਹ 2-3 ਬੰਦੇ ਆਪਣੇ ਪਰਿਵਾਰ ਦੇ ਮੈਂਬਰ ਆ ਤੇ ਉਹ ਲੈ ਕੇ ਤੁਰਿਆ ਆ ਉਸ ਦੇ ਬਰਾਬਰ ਜੀ। ਹੁਣ ਤੁਸੀਂ ਉਹਦਾ ਕੰਪੈਰੀਜ਼ਨ ਕਰਕੇ ਦੇਖੋ ਕਿ ਉਹਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੀ ਤੂਲ ਮਿਲਣੀ ਆ ਜੀ। ਕਿ ਇੱਕ ਪਾਸੇ ਤੁਹਾਡੀ ਹੋ ਸਕਦਾ ਕਿ ਕੱਲ ਨੂੰ ਅਖਬਾਰਾਂ ਦੇ ਵਿੱਚ 27 ਜਨਵਰੀ ਨੂੰ ਇਹ ਆਵੇ ਕਿ ਇੱਕ ਪਾਸੇ ਤੁਹਾਡੀ ਅਗਨੀ ਮਿਜ਼ਾਈਲ ਜਿਹੜੀ ਉੱਤੇ ਤੁਸੀਂ ਮਾਣਭਾਉ ਕਰਦੇ ਆ ਕਿ ਸਾਡਾ ਜਿਹੜਾ ਆ ਜੀ ਇਹਦੀ ਕੋਈ ਤੋੜ ਨਹੀਂ ਜੀ, ਤੇ ਅਜੇ ਗੱਲਾਂ ਤੁਸੀਂ ਕਰਦੇ ਆ ਕਿ ਅਸੀਂ 400 ਰਸ਼ੀਆ ਤੋਂ ਲੈਣਾ, ਫਿਰ ਤੁਸੀਂ ਉਹ ਵੀ ਦਿਖਾਉਣਾ ਜੀ। ਹੁਣ ਤੁਹਾਡੇ ਕੋਲ 400 ਤੁਸੀਂ ਲੈਣ ਦੀ ਕੋਸ਼ਿਸ਼ ਕਰ ਰਹੇ ਆ, ਤੁਸੀਂ ਰਫਾਲ ਲੈ ਲੈਂਦੇ ਆ, ਪਰ ਲੋਕੀ ਇਹ ਕਹਿਣਗੇ ਕਿ ਤੁਹਾਡੇ ਆ ਟਰੈਕਟਰ ਵਾਲਾ ਮਸਲਾ ਤਾਂ ਤੁਹਾਡੇ ਤੋਂ ਹੱਲ ਨਹੀਂ ਹੁੰਦਾ। ਬਿਲਕੁਲ ਦਲਜੀਤ ਜੀ, ਵੈਸੇ ਵੀ ਇਹ ਕਿਹੜਾ ਮੇਰੇ ਖਿਆਲ 1980 ਦਾ ਸਨ ਹੈ ਨਹੀਂ ਜਿਹਦੇ ਵਿੱਚ ਸੋਸ਼ਲ ਮੀਡੀਆ ਹੈ ਨਹੀਂ, ਜਿਹਦੇ ਵਿੱਚ ਜਿਹੜੀ ਬਾਹਰਲੇ ਦੇਸ਼ਾਂ ਨੂੰ ਪਤਾ ਨਹੀਂ ਕਿ ਭਾਰਤ ਦੇ ਵਿੱਚ ਕੀ ਹੋ ਰਿਹਾ। ਜਿਹੜੇ ਕਿਸਾਨਾਂ ਦੀ ਗੱਲ ਹੈ ਉਹ UN ਤੱਕ ਹੋ ਚੁੱਕੀ ਆ, ਹਰ ਦੇਸ਼ ਦੀ ਪਾਰਲੀਮੈਂਟ 'ਚ ਕਿਸਾਨਾਂ ਦੀ ਗੱਲ ਹੋਈ ਆ। ਤੇ ਜੇ ਭਾਰਤ ਨੂੰ ਇੰਨਾ ਹੀ ਫਿਕਰ ਆ ਤੇ ਜਿਹੜੀ ਸਿਰਫ ਉਪਚਾਰਿਕਤਾ ਕੀਤੀ ਜਾ ਰਹੀ ਹੈ, ਇੱਕ ਖਾਨਾ ਪੂਰਤੀ ਕੀਤੀ ਜਾ ਰਹੀ ਹੈ, ਕਿਸਾਨਾਂ ਨੂੰ ਬੁਲਾਇਆ ਜਾਂਦਾ ਹਰ ਚੌਥੇ ਦਿਨ ਤੇ ਮੀਟਿੰਗ ਕਰਕੇ ਤੇ ਆਪਣਾ ਖਾਣਾ ਖੁਣਾ ਖਾ ਕੇ ਤੇ ਵਾਪਸ ਭੇਜ ਦਿੰਦੇ ਆ, ਉਦੋਂ ਇਸ ਚੀਜ਼ ਨੂੰ ਜਿਹੜੀ ਸੁਹਿਰਦਤਾ ਨਾਲ ਲੈ ਕੇ ਇਸ ਚੀਜ਼ ਨੂੰ ਹੱਲ ਕਿਉਂ ਨਹੀਂ ਕੀਤਾ ਜਾ ਰਿਹਾ? ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਕਿਉਂ ਨਹੀਂ ਦਿੱਤਾ ਜਾ ਰਿਹਾ? ਤੁਹਾਨੂੰ ਯਾਦ ਹੋਣਾ ਕਿ ਇੱਕ ਵਾਰੀ ਮੰਗਲਯਾਨ ਛੱਡਿਆ ਸੀ ਆਪਾਂ ਜੀ, ਪਹਿਲੇ ਐਫਰਟ ਦੇ ਵਿੱਚ। ਨੋ ਡਾਊਟ ਕਿ ਸਾਡੇ ਵਿਗਿਆਨੀਆਂ ਨੂੰ ਸਲਾਮ ਆ ਜੀ, ਜਿਹੜੇ ਸਾਇੰਟਿਸਟ ਸਾਡੇ ਕੰਮ ਕਰਦੇ ਆ ਭਾਰਤ ਦੇ। ਤੁਸੀਂ ਆ ਕਰੋਨਾ ਵਾਇਰਸ ਦੀ ਗੱਲ ਕਰ ਲਓ ਕਿ ਜਿਸ ਤਰੀਕੇ ਦੀ ਉਹਨਾਂ ਨੇ ਦਵਾਈ ਬਣਾਈ ਆ, ਬੈਸਟ ਦਵਾਈ ਜਾਣੀ ਮੰਨੀ ਜਾਂਦੀ ਆ। ਸੀਰਮ ਇੰਸਟੀਚਿਊਟ ਜਿਹੜੀਆਂ ਕਿ ਬਾਕੀ ਦੇਸ਼ਾਂ ਦੀਆਂ ਵੀ ਹੈਗੀਆਂ ਆ ਦਵਾਈਆਂ, ਉਹਨਾਂ ਨੂੰ ਬਣਾਉਣ ਦੇ ਵਿੱਚ ਮੇਨ ਯੋਗਦਾਨ ਆ ਜੀ। ਜਿੱਥੇ ਵੀ ਗਏ ਆ, ਚਾਹੇ ਨਾਸਾ ਦੀ ਗੱਲ ਕਰ ਲਈਏ, ਭਾਰਤੀ ਸਾਇੰਟਿਸਟ ਬੈਠੇ ਆ ਜੀ। ਹੁਣ ਉਹਨਾਂ ਨੇ ਉਹ ਛੱਡਿਆ ਮੰਗਲਯਾਨ, ਜਿਹੜਾ ਕਿ ਪਹਿਲੇ ਐਫਰਟ ਦੇ ਵਿੱਚ ਉੱਥੇ ਮੰਗਲ ਤੱਕ ਪਹੁੰਚਾਤਾ। ਤੁਸੀਂ ਹੈਰਾਨ ਰਹਿ ਜਾਓਗੇ, ਬਾਕੀ ਇਦਾਂ ਨਹੀਂ ਜਾ ਪਾਇਆ, ਪਹਿਲਾ ਦੇਸ਼ ਬਣ ਗਿਆ ਜੀ।
ਪਰ ਜਦੋਂ ਅਮਰੀਕਾ ਦੀਆਂ ਅਖਬਾਰਾਂ ਵਿੱਚ ਉਹੀ ਮੰਗਲਯਾਨ ਛਪਿਆ, ਨਾਲ ਲੋਕਾਂ ਨੇ ਇੱਕ ਗਾਂ ਦੀ ਫੋਟੋ ਲੈ ਕੇ ਕਿਸਾਨ ਦੀ ਫੋਟੋ ਵੀ ਛਾਪੀ ਹੈ ਜੀ, ਵੀ ਇੱਕ ਪਾਸੇ ਕਿਸਾਨ ਗਰੀਬ ਭੁੱਖਾ ਮਰ ਰਿਹਾ, ਇੰਨੇ ਸਾਲ ਪਹਿਲਾਂ ਦੀ ਦੇਖੋ ਗੱਲ ਹੈ। ਉਹ ਦੇਖੋ ਦੂਜੇ ਦੇਸ਼ਾਂ ਨੇ ਤਾਂ ਮਜ਼ਾਕ ਉਡਾਉਣਾ ਕਿਉਂਕਿ ਤੁਹਾਡੀ ਤਰੱਕੀ ਉਹਨਾਂ ਤੋਂ ਜ਼ਿਆਦਾ ਨਹੀਂ ਹੋਣੀ ਜੀ। ਹੁਣ ਇੱਕ ਪਾਸੇ ਤੁਸੀਂ ਉਹ ਤਰੱਕੀ ਸ਼ੋਅ ਕਰਦੇ ਆ, ਨਾਲ ਦੀ ਨਾਲ ਉਹਨਾਂ ਨੇ ਹੀ ਕਾਊਂਟਰ ਕੁਐਸਚਨ ਕਰਨਾ, ਖਾਸ ਤੌਰ ਤੇ ਬਾਹਰਲੇ ਮੁਲਕਾਂ ਨੇ, ਜਿੱਥੇ ਤੁਸੀਂ ਜਾ ਕੇ ਦੱਸਦੇ ਆ ਕਿ ਸਾਡਾ 56 ਇੰਚ ਦਾ ਸੀਨਾ ਆ, ਫਿਰ ਉੱਥੇ ਆ ਕੇ ਉਹ ਜ਼ਰੂਰ ਸਵਾਲ ਪੁੱਛਿਆ ਜਾਂਦਾ ਕਿ ਤੁਹਾਡੇ ਉੱਥੇ ਦੇ ਜਿਹੜੇ ਆਮ ਲੋਕ ਨੇ ਉਹਨਾਂ ਦਾ ਲਾਈਫ ਸਟਾਈਲ ਕੀ ਆ। ਪਰ ਗੱਲ ਤਾਂ ਦਲਜੀਤ ਜੀ ਉਹੀ ਆ ਨਾ ਕਿ ਇਹ ਜਿਹੜੀ ਪਲ ਪਲ ਦੀ ਨਿਊਜ਼ ਬਾਹਰਲੇ ਦੇਸ਼ਾਂ ਤੱਕ ਪਹੁੰਚ ਰਹੀ ਆ। ਆਲਰੇਡੀ ਜਿਹੜਾ 56 ਇੰਚ ਦਾ ਸੀਨਾ ਆ ਉਹ ਲੋਕਾਂ ਨੂੰ ਜਿਹੜੇ ਬਾਹਰਲੇ ਦੇਸ਼ਾਂ 'ਚ ਇਹ ਪਤਾ ਲੱਗ ਗਿਆ ਹੋਣਾ ਕਿ ਜਿਹੜਾ 56 ਇੰਚ ਦਾ ਸੀਨਾ ਹੈ ਉਹ ਇੱਕ ਵਾਰੀ ਵੀ ਜਿਹੜੇ ਕਿਸਾਨਾਂ ਦੇ ਸਨਮੁਖ ਨਹੀਂ ਹੋਇਆ। ਉਹਨਾਂ ਨੂੰ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ਤੇ ਬੈਠਿਆਂ 55 ਦਿਨ ਤੋਂ ਉੱਪਰ ਹੋ ਗਿਆ, ਪਰ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਕਿਸਾਨ ਮੇਰੇ ਤੋਂ ਕੁਝ ਮੰਗ ਰਹੇ ਜਾਂ ਕੋਈ ਹੱਕਾਂ ਦੀ ਗੱਲ ਕਰ ਰਹੇ, ਮੈਂ ਉਹਨਾਂ ਨਾਲ ਜਾ ਕੇ ਗੱਲ ਕਰ ਲਵਾਂ। ਤੇ ਇਹ ਜਿਹੜੀਆਂ ਚੀਜ਼ਾਂ ਇਹ ਬਾਹਰਲੇ ਦੇਸ਼ਾਂ ਨੂੰ ਪਤਾ ਲੱਗਦੀਆਂ ਸਿਰਫ 26 ਜਨਵਰੀ ਨੂੰ ਥੋੜੀ ਦੱਸਣਾ, ਪਰ ਜਿਹੜਾ ਧੌਣ ਦੇ ਵਿੱਚ ਕਿੱਲਾ ਨਾ ਮੇਰੇ ਖਿਆਲ ਉਹ ਜਿਹੜਾ ਉਹ ਨਿਕਲਣ ਦਾ ਨਾਂ ਨਹੀਂ ਲੈ ਰਿਹਾ। ਜਿਹੜਾ ਉਹ ਕਹਿੰਦੇ ਕਿ ਪੀਪਾ ਬਸ ਰਹਿਣ ਦੋ ਵਿੱਚੋਂ, ਭਾਵੇਂ ਸਭ ਕੁਝ ਕੱਢ ਕੇ ਲੈ ਜਾਓ, ਅਸੀਂ ਜਿਹੜੇ ਬਿੱਲ ਹੈ ਖਾਰਜ ਨਹੀਂ ਕਰਨੇ। ਕਾਰਨ ਤਾਂ ਇਹੀ ਹੈ ਵੀ ਉਹ ਗੱਲ ਕਿਉਂ ਨਹੀਂ ਮੰਨੀ ਜਾ ਰਹੀ। ਮੰਨੀ ਉਹਦੇ ਪਿੱਛੇ ਵੀ ਦੇਖੋ ਇਕਨੋਮਿਕਲੀ ਜੇ ਆਪਾਂ ਕਰੀਏ ਪਿੱਛੇ ਜਿਹੜੇ ਰਾਜਨੀਤੀ ਦੇ ਜਾਂ ਅਰਥ ਸ਼ਾਸਤਰੀ ਆ ਉਹਨਾਂ ਦੀਆਂ ਕੁਝ ਹੋਰ ਦਲੀਲਾਂ ਹੋ ਸਕਦੀਆਂ, ਪਰ ਫਿਰ ਮੈਂ ਬਾਰ-ਬਾਰ ਇਹੀ ਕਹੂੰਗਾ ਨੋ ਡਾਊਟ ਕਿ ਅਰਥ ਸ਼ਾਸਤਰੀ ਇਸ ਮਾਮਲੇ ਦੇ ਵਿੱਚ ਜ਼ਿਆਦਾ ਮਾਹਰ ਹੋਣਗੇ, ਸਾਡੇ ਜਿਹੜੇ ਮਿਨਿਸਟਰ ਆ ਉਹ ਜ਼ਿਆਦਾ ਜਾਣਕਾਰੀ ਰੱਖਦੇ ਹੋਣਗੇ, ਨੋ ਡਾਊਟ ਉਹਨਾਂ ਦੇ ਕੋਲ ਸਭ ਤੋਂ ਵਧੀਆ ਸਲਾਹਕਾਰ ਹੁੰਦੇ ਆ। ਪਰ ਸਾਨੂੰ ਇਹ ਜ਼ਰੂਰ ਦੇਖਣਾ ਚਾਹੀਦਾ ਆ ਕਿ ਸਾਡੀ ਇਕਨੋਮੀ, ਸਾਨੂੰ ਕੋਈ 5 ਟ੍ਰਿਲੀਅਨ ਹੁਣ 3 ਟ੍ਰਿਲੀਅਨ ਦੀ ਹੈਗੀ ਆ ਆਪਣੀ ਇਕਨੋਮੀ, ਅਸੀਂ 5 ਦੀ ਬਣਾਉਣਾ ਚਾਹੁੰਦੇ ਆ, ਪਰ ਜੇ ਸਾਡਾ ਲਾਈਫ ਸਟਾਈਲ ਇਦੋਂ ਵੀ ਗਰਕ ਗਿਆ ਫਿਰ ਅਸੀਂ 5 ਟ੍ਰਿਲੀਅਨ ਨੂੰ ਕੀ ਕਰਾਂਗੇ। ਸਾਡੇ ਜੇ ਲੋਕ ਜੇ ਉੱਥੇ ਦੇ ਜਿਹੜੇ ਪੰਜਾਬ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ, ਮੇਰੇ ਖਿਆਲ ਦਲਜੀਤ ਜੀ ਰਿਹਾ ਆ, ਦਿਨੋਂ ਦਿਨ ਗਰਕ ਰਿਹਾ। ਬਿਲਕੁਲ ਨਹੀਂ, ਚਲੋ ਅਜੇ ਸਪੋਰਟ ਤਾਂ ਹੈ ਜਿਹਦੇ ਵਿਰੁੱਧ ਦੇ ਵਿੱਚ ਆਪਾਂ ਹੈਗੇ ਆ, ਫਿਰ ਤਾਂ ਹੋਰ ਵੀ ਜ਼ਿਆਦਾ ਨੁਕਸਾਨ ਹੋਣਾ ਕਿ ਅੱਜ ਅਸੀਂ ਘੱਟੋ ਘੱਟ ਇੰਨਾ ਤਾਂ ਹੈ ਕਿ ਪੰਜਾਬ ਦਾ ਕਿਸਾਨ ਘੱਟੋ ਘੱਟ ਇੰਨਾ ਆ ਕਿ ਆਪਣੇ ਉਹ ਸਿਰ ਖੁੱਦਿਆ। ਬਿਲਕੁਲ, ਭਾਵੇਂ ਘੱਟ ਜ਼ਮੀਨਾਂ ਲਗਾਤਾਰ ਘੱਟ ਰਹੀਆਂ, ਨੋ ਡਾਊਟ ਬਹੁਤ ਸਾਰੇ ਸੁਧਾਰਾਂ ਦੀ ਲੋੜ ਹੈ। ਇਹ ਦਲਜੀਤ ਜੀ ਜਿਹੜੇ ਕਾਰਪੋਰੇਟ ਘਰਾਣੇ ਮੇਰੇ ਖਿਆਲ ਉਹਨਾਂ ਨੂੰ ਹਜਮ ਇਹੀ ਚੀਜ਼ ਨਹੀਂ ਹੋ ਰਹੀ, ਕਿਉਂਕਿ ਜਦੋਂ ਕਰੋਨਾ ਕਾਲ ਆਇਆ ਹਰੇਕ ਜਿਹੜਾ ਬਿਜ਼ਨਸ ਹੈ ਉਹ ਡਾਊਨ ਗਿਆ, ਪਰ ਇੱਕ ਖੇਤੀਬਾੜੀ ਇਦਾਂ ਦਾ ਧੰਦਾ ਸੀਗਾ ਜਿਹੜਾ ਫਾਇਦੇ ਦੇ ਵਿੱਚ ਰਿਹਾ, ਤੇ ਉਹੀ ਚੀਜ਼ ਜਿਹੜੀ ਉਦੋਂ ਤੋਂ ਕਾਰਪੋਰੇਟ ਘਰਾਣਿਆਂ ਦੀ ਇਸ ਚੀਜ਼ ਤੇ ਅੱਖ ਹੋ ਗਈ। ਕਿ ਉਹਦਾ ਕਾਰਨ ਇਹ ਹੈ ਕਿ ਜਿਹੜੇ ਬਾਕੀ ਦੇ ਬਿਜ਼ਨਸ ਆ, ਮੰਨ ਲਓ ਕਿ ਤੁਸੀਂ ਦੁਕਾਨ ਪਾਈ ਆ, ਉਹਦਾ ਸ਼ਾਮ ਤੱਕ ਹਿਸਾਬ ਕਿਤਾਬ ਹੋਣਾ ਜੀ। ਤੁਸੀਂ ਜਿਹੜੀ ਕਣਕ ਬੀਜੀ ਆ ਉਹਨੂੰ ਕਰੋਨਾ ਦਾ ਕੋਈ ਅਸਰ ਨਹੀਂ ਜੀ, ਉਹਦਾ ਤਾਂ ਕੋਈ ਪ੍ਰਭਾਵ ਨਹੀਂ। ਇਹ ਨਹੀਂ ਹੈਗਾ ਕਿ ਜਿਹੜੀ ਹੁਣ ਦੁਕਾਨਦਾਰੀ ਆ ਜਾਂ ਜਿਹੜੀ ਇੰਡਸਟਰੀ ਆ ਉਹਨੂੰ ਰੋਜ਼ ਉਹਦਾ ਮਟੀਰੀਅਲ ਬਣਨਾ ਆ, ਰੋਜ਼ ਉਹਦਾ ਵਿਕਣਾ ਆ, ਪਰ ਖੇਤੀਬਾੜੀ ਦਾ 6 ਮਹੀਨੇ ਬਾਅਦ ਤੁਹਾਨੂੰ ਕਰਨਾ ਜਾਂ ਚੌਥੇ ਮਹੀਨੇ ਤੁਹਾਨੂੰ ਕਰਨਾ। ਇਸ ਕਰਕੇ ਉਹ ਜਿਹੜੀ ਇਕਨੋਮੀ ਤੁਹਾਡੀ ਬਚੀ ਰਹੀ ਲੋਕਡਾਊਨ ਦੇ ਵਿੱਚ। ਤੁਸੀਂ ਖੇਤਾਂ ਨੂੰ ਨਾ ਜਾਓ, ਜੇ ਜਾਣਾ ਇਕੱਲੇ ਬੰਦੇ ਜਾ ਵੀ ਸਕਦਾ ਆ, ਇਸ ਕਰਕੇ ਉਹ ਤੁਹਾਡੀ ਇਕਨੋਮੀ ਹੈ। ਉਹ ਨਜ਼ਰ ਤਾਂ ਬਹੁਤ ਚਿਰਦੀ ਆ, ਚਿਰਦੀ ਤਾਂ ਹੈਗੀ ਤੇ 1994 ਤੋਂ ਹੈਗੀ ਆ, ਪਰ ਜੇ ਇਹਦਾ ਕੋਈ ਅਲਟਰਨੇਟਿਵ ਕੱਢਣਾ ਵੀ ਹੈ, ਪਰ ਘੱਟੋ ਘੱਟ ਉਹਨਾਂ ਨੂੰ ਸਿਕਿਉਰਿਟੀ ਤਾਂ ਦਿੱਤੀ ਜਾਵੇ ਜੀ, ਘੱਟੋ ਘੱਟ ਉਹਨਾਂ ਨੂੰ ਭਰੋਸੇ ਦੇ ਵਿੱਚ ਲਿਆ ਜਾਵੇ। ਤੁਸੀਂ ਗੱਲਾਂ ਹਵਾ ਦੇ ਵਿੱਚ ਛੱਡੀ ਜਾ ਰਹੇ ਆ ਕਿ ਕਿਸਾਨਾਂ ਦਾ ਅਸੀਂ ਜੀ ਜੀਵਨ ਬਹੁਤ ਉੱਤੇ ਕਰ ਦੇਣਾ, ਪਰ ਜਦੋਂ ਤੱਕ ਤੁਸੀਂ ਉਹਨਾਂ ਨੂੰ ਆਪਾਂ ਪਹਿਲਾਂ ਵੀ ਹੁਣ ਤੁਸੀਂ ਕਹਿੰਦੇ ਸੀ ਕਿ ਅਸੀਂ 15 ਲੱਖ ਕੱਲੇ ਦੇ ਖਾਤੇ ਦੇ ਵਿੱਚ ਪਾ ਦੇਣਾ। ਬਿਲਕੁਲ, ਹੁਣ ਮੈਂ ਕੱਲ ਦੇਖ ਰਿਹਾ ਸੀ ਕਿ ਇੱਕ ਬੰਦਾ ਕਹਿ ਰਿਹਾ ਸੀ ਸੋਸ਼ਲ ਮੀਡੀਆ ਦੇ ਉੱਤੇ ਕਿ ਸਾਨੂੰ ਹਿੰਦੂ ਰਾਸ਼ਟਰ ਬਣ ਜਾਣਾ, ਸਾਨੂੰ ਰਾਮ ਮੰਦਿਰ, ਨੋ ਡਾਊਟ ਸਾਨੂੰ ਬਹੁਤ ਬਹੁਤ ਮੁਬਾਰਕਾਂ, ਸਾਰਿਆਂ ਨੂੰ ਮੁਬਾਰਕਾਂ, ਬਹੁਤ ਵਧੀਆ ਗੱਲਾਂ ਧਰਮ ਦੇ ਹਿਸਾਬ ਨਾਲ ਹੋਈਆਂ, ਜੋ ਵੀ ਸਾਡੀਆਂ ਫੀਲਿੰਗਸ ਹੈਗੀਆਂ ਉਹ ਸਾਨੂੰ ਮੁਬਾਰਕਾਂ। ਪਰ ਨਾਲ ਦੀ ਨਾਲ ਇਹ ਗੱਲਾਂ ਨੇ ਤੁਹਾਨੂੰ ਰੋਟੀ ਨਹੀਂ ਦੇਣੀ, ਝੂਠ ਬੋਲ ਕੇ ਕਿ ਤੁਸੀਂ 15 ਲੱਖ ਲਓਗੇ। ਅੱਜ ਵੀ ਤੁਹਾਨੂੰ ਉਹ ਜਿਹੜੇ ਝੂਠ ਬੋਲੇ ਆ ਉਹ ਤੋਂ ਬਾਅਦ ਹੁਣ ਇਹ ਜ਼ਰੂਰ ਹੋ ਜਾਂਦਾ ਲੋਕਾਂ ਦੇ ਵਿੱਚ ਕਿ ਪਹਿਲਾਂ ਵੀ ਤਾਂ ਝੂਠ ਬੋਲਦੇ ਰਹੇ ਆ, ਤੁਸੀਂ ਸਾਨੂੰ ਕੋਈ ਲਿਖਤੀ, ਉਹ ਇਹੀ ਕਹਿੰਦੇ ਆ ਕਿ ਸਾਨੂੰ ਲਿਖਤੀ ਦਿਓ ਜੀ, ਅਸੀਂ ਤੁਹਾਡੀਆਂ ਗੱਲਾਂ ਵਿੱਚ ਨਹੀਂ ਆਉਣਾ ਕਿਉਂਕਿ ਤੁਸੀਂ ਪਹਿਲਾਂ ਝੂਠ ਬੋਲਿਆ। ਬਿਲਕੁਲ, ਜਿੱਦਾਂ ਗੱਲ ਨਹੀਂ ਬਾਤੀ ਕਿਹਾ ਜਾ ਰਿਹਾ ਕਿ ਅਸੀਂ ਜਿਹੜੀ ਕਿਸਾਨਾਂ ਦੀ ਜਿਹੜੀ ਇਨਕਮ ਆ ਉਹ ਡਬਲ ਕਰ ਦੇਣੀ 2022 ਤੱਕ ਕਰ ਦੇਣੀ ਆ, ਪਰ ਤੁਸੀਂ ਉਹ ਕਿਸਾਨ ਇਹੀ ਕਹਿੰਦੇ ਆ ਕਿ ਤੁਸੀਂ 15 ਲੱਖ ਤਾਂ ਸਾਡੇ ਅਕਾਊਂਟ 'ਚ ਪਾਏ ਨਹੀਂ ਜੀ। ਸ਼ੱਕ ਤਾਂ ਉੱਥੇ ਹੀ ਆ। ਹੁਣ ਜਿਹੜਾ ਉਹ ਆਜੜੀ ਵਾਲੀ ਕਹਾਣੀ ਆ ਤੁਹਾਨੂੰ ਯਾਦ ਹੋਣਾ ਕਿ ਉਹ ਕਹਿੰਦਾ ਸ਼ੇਰ ਆ ਗਿਆ ਜੀ, ਉਹ ਸਾਰੇ ਲੋਕ ਇਕੱਠੇ ਹੋ ਕੇ ਆ ਗਏ, ਪਰ ਦੂਜੀ ਵਾਰ ਫੇਰ ਵੀ ਨਾ ਜਦੋਂ ਸੱਚੀ ਆ ਗਿਆ ਉਹ ਲੋਕ ਕਹਿੰਦੇ ਇਹ ਤਾਂ ਜੀ ਹਰ ਵਾਰੀ ਝੂਠੇ ਬੋਲਦਾ। ਹੋ ਸਕਦਾ ਹੈ ਉਹਦਾ ਪਲਾਨ ਸਹੀ ਹੋਵੇ, ਪਰ ਜਦੋਂ ਤੁਸੀਂ ਝੂਠ ਹੀ ਇੰਨੇ ਜ਼ਿਆਦਾ ਬੋਲ ਦਿੱਤੇ ਆ ਪਹਿਲਾਂ, ਉਸ ਤੋਂ ਬਾਅਦ ਹਰ ਕੋਈ ਬੰਦਾ ਉਹ ਇਹੀ ਕਹਿ ਰਿਹਾ ਜੇ ਤੁਹਾਨੂੰ ਲੱਗਦਾ ਬਿਲਕੁਲ ਉਹਨਾਂ ਦਾ ਲੱਗਦਾ ਲਿਖ ਕੇ ਦੇ ਦਿਓ ਫਿਰ ਜੀ। ਬਿਲਕੁਲ, ਇਹ ਜਿਹੜੀ ਜੇ ਕਿਸਾਨਾਂ ਦੀ ਇਨਕਮ ਜਿਹੜੀ ਆ ਦੁੱਗਣੀ ਕਰਨ ਦੀ ਤੁਹਾਡੀ ਸੱਚੇ ਦੇ ਵਿੱਚ ਨੀਤ ਆ ਜਾਂ ਉਦਾਂ ਦੀ ਨੀਤੀ ਤੁਸੀਂ ਅਪਣਾਉਣੀ ਆ, ਤੇ ਉਹਦੀ ਜਗ੍ਹਾ ਹੋਰ ਬਹੁਤ ਜਿਹੜੇ ਸਟੈਪ ਆ ਉਹ ਲੈਣ ਦੀ ਜ਼ਰੂਰਤ ਹੈ। ਜਿਹੜੀ FCI ਆ ਉਹਨੂੰ ਮਜ਼ਬੂਤ ਕਰਨ ਦੀ ਲੋੜ ਆ, ਜਿਹੜੀ MSP ਦੀ ਗਰੰਟੀ ਆ ਉਹਨੂੰ ਦੇਣ ਦੀ ਲੋੜ ਆ। MSP ਤੇ ਜਿਹੜੀਆਂ ਅੱਗੇ 23 ਤਰ੍ਹਾਂ ਦੀਆਂ ਕਿਸਮਾਂ ਆ ਉਹ ਖਰੀਦੀਆਂ ਜਾਂਦੀਆਂ, ਪਰ ਦਿੱਤਾ ਕੀ ਜਾਂਦਾ MSP ਤੇ ਉਹਦੇ ਵਿੱਚੋਂ ਮੇਰੇ
ਖਿਆਲ 1-2 ਤੇ ਜਿਹੜੀ MSP ਮਿਲਦੀ ਹੈ, ਬਾਕੀ ਤੇ ਮਿਲਦੀ ਨਹੀਂ। ਸੋ ਬਹੁਤ ਸਾਰੇ ਕਦਮ ਜਿਹੜੇ ਉਹ ਚੁੱਕਣ ਦੀ ਲੋੜ ਆ। ਇਹਦੀ ਜਗ੍ਹਾ ਕਿਸਾਨਾਂ ਤੋਂ ਡਰਨ ਦੀ ਲੋੜ ਨਹੀਂ, ਕਿਸਾਨਾਂ ਦੇ ਜਿਹੜੀ ਗੱਲ ਆ ਉਹ ਸੁਣਨ ਦੀ ਲੋੜ ਆ, ਤੇ ਉਹਦੀ ਜਿਹੜੀ ਕਿਸਾਨਾਂ ਦੇ ਹੱਕ 'ਚ ਕੰਮ ਕਰਨ ਦੀ ਲੋੜ ਆ। ਦੇਖੋ ਇਹਦਾ ਹੱਲ ਮੈਂ ਬਹੁਤ ਵਾਰੀ ਟੀਵੀ ਦੇ ਉੱਤੇ ਵੀ ਦੱਸ ਚੁੱਕਾ, ਪਤਾ ਨਹੀਂ ਸਰਕਾਰਾਂ ਕਿਉਂ ਨਹੀਂ ਇਹ ਗੱਲ ਸੁਣਦੀਆਂ। ਆਪਣੇ ਇੱਥੇ ਬ੍ਰਿਸਬੇਨ ਦੇ ਵਿੱਚ ਵੀ ਇਕੱਠੇ ਹੋਏ ਸੀ, ਉਸ ਦਿਨ ਮੈਂ ਗੱਲ ਕੀਤੀ ਸੀ ਕਿ MSP ਚਲੋ ਠੀਕ ਹੈ, ਇਹ ਆਪਣਾ ਹੁਣ ਦਾ ਮੁੱਦਾ ਜੀ, ਪਰ ਤੋਂ ਅੱਗੇ ਕੀ? ਮੰਨ ਲਓ ਕਿ ਅੱਜ ਇਹ ਸੋਲਵ ਹੋ ਜਾਂਦੀ ਹੈ ਗੱਲ, ਅਸਲ ਦੇ ਵਿੱਚ ਇਹਦਾ ਸਾਰਾ ਕੋਆਪਰੇਟ ਨੂੰ ਤੁਸੀਂ ਸਿੱਧਾ ਕਹੀ ਜਾਂਦੇ ਆ ਕਿ ਕੋਆਪਰੇਟ ਸਾਡੀ ਹੈਲਪ ਕਰ ਸਕਦਾ, ਫਿਰ ਕੋਆਪਰੇਟ ਸੁਸਾਇਟੀ ਕਿਉਂ ਨਹੀਂ ਕਰ ਸਕਦੀ? ਕੋਆਪਰੇਟ ਸੁਸਾਇਟੀਆਂ ਸਭ ਤੋਂ ਜ਼ਿਆਦਾ ਬੈਸਟ ਆ, ਪਰ ਉਹਦਾ ਤੁਸੀਂ ਇੰਨਾ ਵੱਡਾ ਰਾਜਨੀਤੀਕਰਨ ਕੀਤਾ ਆ, ਐਡੀ ਵੱਡੀ ਕਰਪਸ਼ਨ ਆ। ਇਕੱਲੇ ਮੈਂ ਅਖਬਾਰ ਦੇ ਵਿੱਚ ਪੜ੍ਹਦਾ ਸੀ ਕਿ ਇੱਕ ਸੈਕਟਰੀ ਸੁਸਾਈਡ ਕਰ ਗਿਆ ਜਲੰਧਰ ਜ਼ਿਲ੍ਹੇ ਦਾ, ਨਵਾਂ ਸ਼ਹਿਰ ਜ਼ਿਲ੍ਹੇ ਦਾ। ਉਹ ਸੁਸਾਈਡ ਕਿਉਂ ਕਰ ਗਿਆ? ਕਿ ਮੈਨੂੰ ਅਫਸਰਾਂ ਦੇ ਦੁਆਰਾ ਤੰਗੀ ਇੰਨਾ ਕੀਤਾ ਜਾਂਦਾ ਸੀ। ਇਸ ਅਫਸਰਸ਼ਾਹੀ ਇੰਨੀ ਜ਼ਿਆਦਾ ਆ ਕੋਆਪਰੇਟਿਵ ਸੁਸਾਇਟੀਜ਼ ਦੇ ਵਿੱਚ, ਲੋਕਾਂ ਨੂੰ ਪਤਾ ਹੀ ਨਹੀਂ ਸਾਡੇ ਅਧਿਕਾਰ ਕੀ ਆ। ਡਾਇਰੀਆਂ ਪਿੰਡਾਂ ਦੇ ਵਿੱਚ ਬਣੀਆਂ ਆ, ਉਹ ਮਨਮਰਜ਼ੀ ਦੇ ਨਾਲ ਆਪਣੀ ਫੈਟ ਲਾਉਂਦੀਆਂ, ਕੋਈ ਕਿਸਾਨ ਪੁੱਛਦਾ ਹੀ ਨਹੀਂ। ਬਿਲਕੁਲ, ਜੇ ਉਹ ਪੁੱਛਣ ਦਾ ਯਤਨ ਕਰਦਾ ਹੈ, ਉਹਨੂੰ ਡਰਾਇਆ ਜਾਂਦਾ, ਧਮਕਾਇਆ ਜਾਂਦਾ, ਫਿਰ ਉਹਦੇ ਵਿੱਚ ਆਪਣੇ ਪਰਿਵਾਰ ਦੇ ਲੋਕ ਵਿੱਚ ਫਿੱਟ ਕਰ ਲਏ ਜਾਂਦੇ ਆ। ਕਿਤੇ ਵੀ ਜਾ ਕੇ ਤੁਸੀਂ ਕੇਸ ਕਰ ਦੋ, JR AR ਸਾਰੇ ਵਿੱਚ ਰਲੇ ਹੋਏ ਆ ਜੀ, ਉਹਨਾਂ ਦੇ ਉੱਤੇ ਜਿੰਨੇ ਮਰਜ਼ੀ ਕੇਸ ਕਰੀ ਚਲੋ। ਜਦੋਂ ਫਿਰ ਤਾਰਾਂ ਨਿਕਲਦੀਆਂ ਆ, ਉਹ JR AR ਵੀ ਕਰਨ, ਉਹ ਰਾਜਨੀਤੀ ਵਾਲੇ ਉੱਪਰ ਲੀਡਰ ਬੈਠੇ ਆ ਉੱਤੇ। ਸਰਕਾਰ ਜੇ ਚਾਹੁੰਦੀ ਆ ਸਹੀ ਨੀਤ ਦੇ ਨਾਲ ਕਿਸਾਨਾਂ ਦੀ ਹੈਲਪ ਕਰਨੀ, ਉਹ ਕੋਆਪਰੇਟਿਵ ਸੁਸਾਇਟੀਆਂ ਨੂੰ ਇੱਕ ਪਾਰਦਰਸ਼ੀ ਢੰਗ ਦੇਣ, ਕਿਸਾਨਾਂ ਦੀ ਜ਼ਿਆਦਾ ਤੋਂ ਜ਼ਿਆਦਾ ਇਨਵੋਲਵਮੈਂਟ ਵਧਾਉਣ, ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਕੋਆਪਰੇਟ ਦੇ ਕੋਲੋਂ ਤੁਸੀਂ ਕੰਮ ਲੈਣਾ, ਉਹ ਤੁਸੀਂ ਕੋਆਪਰੇਟਿਵ ਸੁਸਾਇਟੀਆਂ ਤੋਂ ਕੰਮ ਲਓ। ਜਿਹੜਾ ਕਿ ਬਣਿਆ ਬਣਾਇਆ ਇੱਕ ਢਾਂਚਾ ਆ, ਵੇਰਕਾ ਵਰਗੀਆਂ ਸੰਸਥਾਵਾਂ, ਮਾਰਕਫੈਡ ਵਰਗੀਆਂ ਸੰਸਥਾਵਾਂ, ਮਿਲਕਫੈਡ ਵਰਗੀਆਂ ਸੰਸਥਾਵਾਂ, ਇਹਨਾਂ ਨੂੰ ਮਜ਼ਬੂਤ ਕਰੋ। ਉਹਨਾਂ ਨੂੰ ਕਿਉਂ ਪਿੱਛੇ ਸੱਟ ਦਿੱਤਾ? ਇਸ ਕਰਕੇ ਉਹ ਜਿਹੜੇ ਲੋਕਲ ਪੱਧਰ, ਮੈਂ ਤਾਂ ਇਸ ਗੱਲੋਂ ਹੈਰਾਨ ਹੈ ਕਿ ਪੰਜਾਬ ਸਰਕਾਰ ਵੀ ਇਸ ਗੱਲ ਦੇ ਉੱਤੇ ਕੋਈ ਨਹੀਂ ਬੋਲ ਰਹੀ। ਇਹ ਕਹਿ ਰਹੀ ਹੈ ਕਿ ਕਿਸਾਨਾਂ ਦੇ ਅਸੀਂ ਨਾਲ ਆ, ਪਰ ਤੁਸੀਂ ਜਿਹੜੀਆਂ ਸਾਡੀਆਂ ਬਣੀਆਂ ਬਣਾਈਆਂ ਸੰਸਥਾਵਾਂ ਆ, ਇਹਨਾਂ ਦੇ ਉੱਤੇ ਕਿਉਂ ਨਹੀਂ ਵਰਕਆਊਟ ਕਰਦੇ? ਇਹਨਾਂ ਦੇ ਉੱਤੇ ਵੀ ਕਰਨਾ ਬਹੁਤ ਜ਼ਰੂਰੀ ਹੈ ਜੀ। ਬਿਲਕੁਲ, ਜਿੱਦਾਂ ਦਲਜੀਤ ਜੀ ਤੁਸੀਂ ਕਿਹਾ ਕਿ ਇਹਦੇ ਤੇ ਬਹੁਤ ਸਾਰੇ ਕੰਮ ਕਰਨ ਦੀ ਲੋੜ ਆ। ਸੋ ਜਿਹੜੀ ਸਾਡੀਆਂ ਸਰਕਾਰਾਂ ਆ, ਉਹਨਾਂ ਨੂੰ ਸਾਫ਼ ਨੀਤ ਤੇ ਨੀਤੀ ਦੇ ਨਾਲ ਇਹਦੇ ਕਿਸਾਨਾਂ ਦੇ ਹੱਕਾਂ ਦੇ ਵਿੱਚ ਕੰਮ ਕਰਨਾ ਪਊਗਾ। ਸੋ ਦਲਜੀਤ ਜੀ, ਇੱਥੇ ਆਪਾਂ ਫੇਰ ਖੁੱਲ ਕੇ ਚਰਚਾ ਕਰਾਂਗੇ, ਕਿਉਂਕਿ ਜਿਹੜਾ ਪ੍ਰੋਗਰਾਮ ਦਾ ਸਮਾਂ ਆ ਉਹ ਤਕਰੀਬਨ ਖਤਮ ਹੋ ਚੁੱਕਾ ਜੀ। ਤੇ ਇਹਦੇ ਨਾਲ ਮੈਂ ਜੇ ਟਿੱਪਣੀਆਂ ਦੀ ਗੱਲ ਕਰਾਂ ਤਾਂ ਜਸਵਿੰਦਰ ਕੌਰ ਹੁਣਾਂ ਦੀ, ਲਖਵੀਰ ਸਿੰਘ ਨਾਗ ਹੁਣਾਂ ਦੀ ਟਿੱਪਣੀ ਆਈ ਆ। ਮਾਫ ਕਰਨਾ ਦੋਸਤੋ, ਮੈਂ ਟਿੱਪਣੀਆਂ ਲੈ ਨਹੀਂ ਸਕਿਆ, ਗੱਲ ਚੱਲ ਰਹੀ ਸੀ ਵਿੱਚ ਤੇ ਮੈਨੂੰ ਟਿੱਪਣੀਆਂ ਐਕਚੁਅਲੀ ਸ਼ੋ ਨਹੀਂ ਹੋਈਆਂ, ਤਾਂ ਉਹਦੇ ਲਈ ਮੈਂ ਮਾਫੀ ਮੰਗਦਾ। ਪਰ ਤੁਸੀਂ ਜੁੜਿਆ ਕਰੋ, ਇਦਾਂ ਹੀ ਇਹਦੇ ਵਿੱਚ ਟਿੱਪਣੀਆਂ ਕਰਿਆ ਕਰੋ, ਤੇ ਜੇ ਸਾਡੀ ਗੱਲਬਾਤ ਚੰਗੀ ਲੱਗਦੀ ਹੈ, ਇਸ ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਕਰਿਆ ਕਰੋਗੇ। ਸੋ ਦਲਜੀਤ ਜੀ, ਤੁਸੀਂ ਸਮਾਂ ਕੱਢਿਆ, ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ, ਉਹਦੇ ਲਈ ਬਹੁਤ ਬਹੁਤ ਧੰਨਵਾਦ ਦੋਸਤੋ। ਉਮੀਦ ਕਰਦੇ ਹਾਂ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਤੁਸੀਂ ਆਪਣੀਆਂ ਜਿਹੜੀਆਂ ਟਿੱਪਣੀਆਂ ਕੀਤੀਆਂ ਉਹਦੇ ਲਈ ਇੱਕ ਵਾਰ ਫਿਰ ਤੋਂ ਮਾਫੀ, ਜੇ ਮੇਰੇ ਤੋਂ ਟਿੱਪਣੀਆਂ ਲਈਆਂ ਨਹੀਂ ਗਈਆਂ। ਤਾਂ ਜੇ ਤੁਸੀਂ ਇਹ ਪ੍ਰੋਗਰਾਮ ਪਸੰਦ ਕਰਦੇ ਹੋ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਿਓ। ਨਾਲ ਦੀ ਨਾਲ ਸਾਡਾ ਫੇਸਬੁੱਕ ਪੇਜ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਇਹ ਪ੍ਰੋਗਰਾਮ ਹਰ ਬੁੱਧਵਾਰ, ਹਰ ਐਤਵਾਰ ਸ਼ਾਮ ਨੂੰ 7 ਵਜੇ ਬਿਲਕੁਲ ਲਾਈਵ ਲੈ ਕੇ ਆਉਂਦੇ ਆ। ਤਦ ਤੱਕ ਦਿਓ ਇਜਾਜ਼ਤ, ਮਿਲਦੇ ਹਾਂ ਅਗਲੇ ਹਫਤੇ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ।